ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਉਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਜੈ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4159090503। ਉਸ ਤੋਂ ਬਾਅਦ ਨਵੇਂ ਪੁਰਾਣੇ ਟਾਇਰਾਂ ਦੀ ਜੇਕਰ ਤੁਸੀਂ ਅਦਲਾ ਬਦਲੀ ਕਰਨੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੈਂਟਾਨੀਲਾ ਦੇ ਵਿੱਚ 209 277 0113। ਇੱਕ ਵਾਰੀ ਫਿਰ ਤੋਂ ਬੋਲ ਦਿੰਦੇ ਆ ਜੀ 209 277 0113। ਬਲਜਿੰਦਰ ਸਿੰਘ ਨਿੱਜਰ ਕ੍ਰਿਸ਼ਨ ਧਨੋਟਾ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਹੁਣ ਵੱਧਦੇ ਹਾਂ ਆਪਾਂ ਮਿੰਟੂ ਗੁਰਸਰੀਗਾ ਜੀ ਦੇ ਵੱਲ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਕੁਛ ਅਹਿਮ ਵਾਪਰਿਆ ਪੰਜਾਬ ਦੇ ਨਾਲ ਭਾਰਤ ਦੇ ਵਿੱਚ। ਮਿੰਟੂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਅਰਵਿੰਦ ਕੇਜਰੀਵਾਲ ਹਿਮਾਚਲ ਦੇ ਵਿੱਚ ਬੋਲੇ ਆ ਤੇ ਉਹਨਾਂ ਨੇ ਦਾਅਵਾ ਕੀਤਾ ਵੀ ਪੰਜਾਬ ਦੇ ਵਿੱਚ ਤਾਂ 20 ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ। ਕੀ ਵਾਕਈ ਹੋ ਗਿਆ? ਦੇਖੋ, ਕਹਿਣ ਨੂੰ ਕੀ ਹੈ, ਜੋ ਮਰਜ਼ੀ ਕਹੀ ਚੱਲੋ। ਡਰੱਗ ਫ੍ਰੀ ਵੀ ਹੋ ਜਾਏਗਾ ਪੰਜਾਬ ਹੋਰ 10 ਦਿਨਾਂ ਤੱਕ। ਮੈਨੂੰ ਲੱਗਦਾ ਕਿ ਜੇ ਇਹਨਾਂ ਨੇ 3-4 ਹੋਰ ਸਟੇਟਾਂ 'ਚ ਇਲੈਕਸ਼ਨ ਲੜਨਾ ਹੋਇਆ ਨਾ ਤੇ ਇਹਨਾਂ ਨੇ ਸਾਰਾ ਕੁਝ ਹੀ ਕਹਿ ਦੇਣਾ ਕਿ ਫ੍ਰੀ ਹੋ ਗਿਆ, ਡਰੱਗ ਫ੍ਰੀ ਹੋ ਗਿਆ, ਕਰਪਸ਼ਨ ਫ੍ਰੀ ਹੋ ਗਿਆ, ਬੇਰੁਜ਼ਗਾਰੀ ਜਿਹੜੀ ਆ ਉਹ ਨਿਕਲ ਗਈ ਹੈ, ਸਾਰਾ ਕੁਝ ਹੀ ਕਹਿ ਦੇਣਗੇ ਕਿਉਂਕਿ ਜਿੱਧਰ ਵੀ ਜਾਂਦੇ ਆ। ਦੇਖੋ, ਮੈਂ ਤੁਹਾਨੂੰ ਕੱਲ ਵੀ ਗੱਲ ਕਹੀ ਸੀਗੀ, ਅੱਜ ਵੀ ਕਹਿ ਦਿੰਦਾ ਆ ਕਿ ਇਹਨਾਂ ਨੇ ਜਿਹੜੀ ਗੇਮ ਖੇਡਣੀ ਆ ਉਹ ਉਹੀ ਖੇਡਣੀ ਹੈ ਜਿਹੜੀ ਪੰਜਾਬ ਦੇ ਵਿੱਚ ਖੇਡੀ ਆ, ਉਹੀ ਜਾ ਕੇ ਅਦਰ ਸਟੇਟਾਂ 'ਚ ਖੇਡਣੀ ਹੈ ਕਿ ਦੇਖੋ ਜੀ ਦਿੱਲੀ 'ਚ ਐ ਹੋ ਗਿਆ, ਇੱਥੇ ਐ ਹੋ ਗਿਆ, ਇੱਥੇ ਐ ਹੋ ਗਿਆ, ਇੱਥੇ ਐ ਹੋ ਗਿਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਹੁਣੇ 2 ਮਿੰਟ ਪਹਿਲਾਂ ਮੂਨਕ ਤੋਂ ਖਬਰ ਆਉਣ ਡਈ ਆ, ਉੱਥੇ ਫੇਰ ਟਰੱਕ ਯੂਨੀਅਨ ਦਾ ਝਗੜਾ ਹੋਇਆ, ਉਹਦੇ ਵਿੱਚ ਜਿਹੜਾ ਪ੍ਰਧਾਨ ਥਾਪਿਆ ਸੀਗਾ ਉਹਨੂੰ ਕੁੱਟ ਘੱਤਿਆ ਸ਼ਾਇਦ ਅਕਾਲੀਆਂ ਨੇ। ਇਸ ਤੋਂ ਇਲਾਵਾ 3 ਟਰੱਕ ਯੂਨੀਅਨ ਇਸ ਤਰ੍ਹਾਂ ਦੀਆਂ ਜਿੱਥੇ ਇਹ ਆਪਸ ਦੇ ਵਿੱਚ ਲੜੇ ਆ। ਕਮਾਲ ਦੀ ਗੱਲ ਇਹ ਆ ਕਿ ਟਰੱਕ ਯੂਨੀਅਨ ਪੰਜਾਬ ਦੇ ਵਿੱਚ ਹੈ ਹੀ ਨਹੀਂ ਹੈ। ਮਤਲਬ ਕਿ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨਾਂ ਖਤਮ ਕੀਤੀਆਂ ਹੋਈਆਂ ਨੇ ਬਾਏ ਲਾਅ, ਜਦ ਕਿ ਸੀਐਮਓ ਨੇ ਜਦੋਂ ਚੰਨੀ ਸੀਗਾ ਇੱਕ ਮਤਲਬ ਕਿ ਆਰਡਰ ਜ਼ਰੂਰ ਕੱਢਿਆ ਕਿ ਇਹਨਾਂ ਨੂੰ ਬਹਾਲ ਕੀਤਾ ਜਾਊਗਾ, ਪਰ ਅੱਜ ਤੱਕ ਉਹ ਫੈਸਲਾ ਨੋਟੀਫਾਈਡ ਨਹੀਂ ਹੋਇਆ। ਜਦ ਟਰੱਕ ਯੂਨੀਅਨ ਹੀ ਨਹੀਂ ਤਾਂ ਫਿਰ ਟਰੱਕ ਯੂਨੀਅਨਾਂ ਦੇ ਝਗੜੇ ਕਿਉਂ ਨੇ? ਇਹ ਉੱਥੇ ਕਿਉਂ ਜਾ ਕੇ ਕੌਣ ਜਿਹੜੇ ਆ ਲੋਕ ਸੇਵਾ ਕਰਨੀ ਚਾਹੁੰਦੇ ਕਿ ਲਓ ਅਸੀਂ ਫ੍ਰੀ ਦੇ ਵਿੱਚ ਸੇਵਾ ਕਰਦੇ ਆ? ਹਜ਼ੂਰ, ਇਹਨੂੰ ਕਹਿੰਦੇ ਨੇ ਕਰਪਸ਼ਨ। ਕਰਪਸ਼ਨ ਉਹ ਵੀ ਕਰਪਸ਼ਨ ਆ ਜਿਹੜੀ ਮਤਲਬ ਕਿ ਲੋਕ ਦਿੰਦੇ ਨੇ ਹੱਸ ਕੇ ਕਿ ਸਾਡਾ ਕੰਮ ਹੋ ਜਾਵੇ। ਉਹ ਵੀ ਕਰਪਸ਼ਨ ਆ ਜਿਹੜੀ ਛੇਤਰ ਦੇ ਨਾਲ ਉਗਰਾਈ ਜਾਂਦੀ ਆ। ਜਿਹੜੀ ਕਰੋੜਾਂ ਦੀ ਕਰਪਸ਼ਨ ਆ ਜਿਹੜੀ 1 ਸਾਲ ਦੇ ਵਿੱਚ ਛੇਤਰ ਦੇ ਨਾਲ ਉੱਥੇ ਵਸੂਲੀ ਜਾਂਦੀ ਆ, ਉਹ ਸ਼ਿਸ਼ਟਾਚਾਰੀ ਹੋ ਗਈ। ਤੇ ਆ ਜਿਹੜਾ 150 ਵਾਲਾ ਲੱਸੀ ਪਾਣੀ, ਇਹ ਭ੍ਰਿਸ਼ਟਾਚਾਰੀ ਹੋ ਗਈ। ਮੈਨੂੰ ਤੇ ਭ੍ਰਿਸ਼ਟਾਚਾਰੀ ਦਾ ਹੁਣ ਫਰਕ ਨਜ਼ਰ ਨਹੀਂ ਆਉਂਦਾ ਫਿਰ ਕਿ ਉਹ ਸ਼ਿਸ਼ਟਾਚਾਰੀ ਤੇ ਭ੍ਰਿਸ਼ਟਾਚਾਰੀ ਹੈ। ਮੈਨੂੰ ਤੇ ਦੋਵਾਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਛੇਤਰ ਨਾਲ ਵਸੂਲੀ ਜਾ ਰਹੀ ਆ, ਇੱਥੇ ਇੱਕ ਸੌਦੇਬਾਜ਼ੀ ਆ। ਸੋ ਕਰਪਸ਼ਨ ਤੇ ਤੁਹਾਡੇ ਸਾਹਮਣੇ, ਤੁਹਾਡੇ ਬੰਦੇ ਕਰਪਸ਼ਨ ਕਰਨ ਵਾਸਤੇ ਆਪਣੇ ਬੰਦਿਆਂ ਨੂੰ ਕੁੱਟ ਰਹੇ ਨੇ। ਡੇਲੀ ਕੇਸ ਆ ਰਹੇ ਨੇ, ਡੇਲੀ ਫੜੇ ਜਾ ਰਹੇ ਨੇ ਜਿਹੜੇ ਰਿਸ਼ਵਤਖੋਰ ਹੈਗੇ ਆ। ਸੋ ਇਹਨਾਂ ਨੇ ਜਾ ਕੇ ਉੱਥੇ ਆਗਾਜ਼ ਕੀਤਾ, ਪਰ ਬੜੀਆਂ ਉਮੀਦਾਂ ਸਨ ਕਿ ਠੀਕ ਹੈ ਪੰਜਾਬ ਦੇ ਵਿੱਚ ਇੱਕ ਵਧੀਆ ਗਵਰਨੈਂਸ ਮਾਡਲ ਦੇਣਗੇ, ਉਤੋਂ ਉਪਰੰਤ ਜਾਣਗੇ ਅਦਰ ਸਟੇਟਾਂ ਦੇ ਵਿੱਚ ਤੇ ਫਿਰ ਜਾ ਕੇ ਆਖੀ ਵੀ ਜਾਣ। ਫਿਰ ਸਾਡੇ ਵਰਗਾ ਵੀ ਕਹਿੰਦਾ ਕਿ ਹਾਂ ਹਾਂ ਚੱਕ ਦਿਓ ਫੱਟਾ ਯਾਰ, ਨੱਪ ਦਿਓ ਕਿੱਲੀ। ਇਹਨਾਂ ਨੇ ਤਾਂ ਸਾਡੇ ਇੱਥੇ ਪੰਜਾਬ ਨੂੰ ਵੀ ਬਣਾ ਛੱਡਿਆ ਦਿੱਲੀ। ਮਤਲਬ ਕਿ ਬਹੁਤ ਵਧੀਆ ਇੱਥੇ ਸਕੂਲ ਚੱਲਣ ਡਏ ਨੇ, ਸਮਾਰਟ ਸਕੂਲ ਬਣ ਗਏ ਨੇ, ਵਿੱਚ ਸਵੀਮਿੰਗ ਪੂਲ ਆ, ਬੱਚੇ ਤਰਦੇ ਫਿਰਦੇ ਜਿਵੇਂ ਮਛਲੀਆਂ ਜਲ ਦੇ ਅੰਦਰ ਤਰਦੀਆਂ ਫਿਰਦੀਆਂ, ਤੀਰ ਅੰਦਾਜ਼ੀ ਵਾਲੇ ਤੇ ਸ਼ੂਟਿੰਗ ਵਾਲੇ ਇੱਥੇ ਰੇਂਜ ਬਣ ਗਏ ਨੇ। ਬੱਲੇ ਬੱਲੇ ਬੱਲੇ, ਬੜੇ ਅੱਛੇ ਖੇਡ ਮੈਦਾਨ ਨੇ, ਸਭ ਅਧਿਆਪਕ ਜਿਹੜੇ ਪੂਰੇ। ਫਿਰ ਅਸੀਂ ਵੀ ਕਹੀਏ ਕਿ ਹਾਂ ਇਹ ਗਵਰਨੈਂਸ ਮਾਡਲ ਗੋਡਿਆ। ਸਰਜਰੀਆਂ ਜਿਹੜੀਆਂ ਪਲਾਸਟਿਕ ਸਰਜਰੀ ਤੱਕ ਜਿਹੜੀ ਸਰਕਾਰੀ ਹਸਪਤਾਲਾਂ 'ਚ ਹੋ ਰਹੀ ਹੈ, ਅਸੀਂ ਵੀ ਕਹੀਏ ਕਿ ਹਾਂ ਜੀ ਠੀਕ ਹੈ, ਗੁੱਡ ਐਂਡ ਵੈਲ ਆ। ਸੋ ਇਹ ਜਾ ਕੇ ਉੱਥੇ ਗੱਲਾਂ ਕਰੀ ਜਾਂਦੇ ਆ ਜੋ ਮਰਜ਼ੀ ਆ। ਬਾਈ ਉੱਥੋਂ ਵਾਲੇ ਵੀ ਨਜ਼ਾਰਾ ਦੇਖ ਲੈਣ, ਹਾਲ ਦੀ ਘੜੀ ਤਾਂ ਇੱਥੇ ਤਾਂ ਨਜ਼ਾਰਾ ਦੇਖੀ ਜਾਂਦੇ ਆ। ਇੱਕ ਦਿਨ ਦੇ ਵਿੱਚ 18-18 ਘੰਟੇ ਬਿਜਲੀ ਕੱਟ ਆ।
ਇੱਕ ਦਿਨ ਦੇ ਵਿੱਚ 18 ਘੰਟੇ ਬਿਜਲੀ ਕੱਟ ਆ। ਆਪ ਇਹ ਸੁੱਤੇ ਆ ਆਰਾਮ ਦੇ ਨਾਲ ਕੋਠੀਆਂ ਦੇ ਵਿੱਚ। ਸੋ ਇਸ ਕਰਕੇ ਜੋ ਮਰਜ਼ੀ ਕਹਿ ਦੇਣ, ਹਾਲ ਦੀ ਘੜੀ ਇਹੋ ਜਿਹਾ ਕੋਈ ਦਾਅਵਾ ਜਿਹੜਾ ਉਹ ਜ਼ਮੀਨੀ ਪੱਧਰ ਤੇ ਸਟੈਂਡ ਨਹੀਂ ਕਰਦਾ। ਹਾਂ, ਕੁਝ ਚੀਜ਼ਾਂ ਫਰਕ ਦੇ ਵਜੋਂ ਸਾਡੇ ਸਾਹਮਣੇ ਹੁੰਦੀਆਂ ਨੇ। ਜਦੋਂ ਵੀ ਸਰਕਾਰ ਬਦਲਦੀ ਆ, ਅਫਸਰ ਝਾਕਦੇ ਆ ਕਿ ਸ਼ਾਇਦ ਕੁਛ ਇਧਰੋਂ ਉਧਰੋਂ ਐਸਾ ਵੈਸਾ ਨਾ ਵਾਪਰੇ। ਜਦੋਂ ਪਤਾ ਲੱਗ ਜਾਂਦਾ ਫਿਰ ਉਹ ਸਮੂਥਲੀ ਚੱਲਣਾ ਸਟਾਰਟ ਹੋ ਜਾਂਦੇ, ਫਿਰ ਰਲ ਮਿਲ ਕੇ ਚੱਲਣਾ ਸਟਾਰਟ ਹੋ ਜਾਂਦੇ ਆ। ਤਾਂ ਬਹਰਹਾਲ ਪਹਿਲਾਂ ਜ਼ਰੂਰ ਇੱਕ ਧੁੜਕੂ ਸੀ, ਇੱਕ ਡਰ ਸੀ, ਪਰ ਇਹਨਾਂ ਦੇ ਆਪਣੇ ਬੰਦੇ ਹੀ ਜਿਸ ਤਰ੍ਹਾਂ ਕਰਦੇ ਪਏ ਆ, ਉਹ ਡਰ ਵੀ ਲੈ ਜਾਊਗਾ ਜਲਦੀ। ਸੋ ਇਹਨਾਂ ਨੇ ਆਗਾਜ਼ ਕੀਤਾ। ਇਹਨਾਂ ਦੇ ਉੱਥੇ ਆਗਾਜ਼ ਦੇ ਵਿੱਚ ਅੱਛਾ ਰਸ਼ ਵੀ ਸੀਗਾ। ਉਹੀ ਗੱਲਾਂ, ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਜੀ, ਅਸੀਂ ਤੇ ਬਸ ਸਫਾਈ ਕਰ ਸਕਦੇ ਆ। ਅਸੀਂ ਦਿੱਲੀ ਦੇ ਵਿੱਚ ਸਫਾਈ ਕੀਤੀ ਆ, ਦਿੱਲੀ ਦੇ ਵਿੱਚੋਂ ਰਿਸ਼ਵਤਖੋਰੀ ਖਤਮ ਕੀਤੀ ਆ, ਪੰਜਾਬ ਦੇ ਵਿੱਚੋਂ ਮਾਨ ਸਾਹਿਬ ਨੇ ਖਤਮ ਕਰ ਦਿੱਤੀ ਆ। ਹੁਣ ਇੱਥੇ ਜਿਹੜਾ ਗੰਦ ਦੋ ਪਾਰਟੀਆਂ ਨੇ ਪਾਇਆ ਆਪਾਂ ਹੁੰਜ ਦੇਣਾ। ਪਰ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਇਹ ਦਾਅਵੇ ਜਿਹੜੇ ਆ ਹਿਮਾਚਲੀਆਂ ਨੂੰ ਬਹੁਤ ਅੱਛੇ ਲੱਗ ਰਹੇ ਹੋਣਗੇ। ਪਰ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੋਗੇ ਤਾਂ ਭ੍ਰਿਸ਼ਟਾਚਾਰੀ ਜਿਹੜੀ ਆ ਉਹ ਹਾਲੇ ਖਤਮ ਨਹੀਂ ਹੋਈ। ਬਾਕੀ ਲੋਕਾਂ ਨੂੰ ਐ ਸੀਗਾ ਕਿ ਕੁਝ ਬੜਾ ਵੱਡਾ ਵਾਪਰੇਗਾ। ਇੱਕ ਨਾ ਸ਼ਾਇਰ ਨੇ ਬੜੀਆਂ ਖੂਬਸੂਰਤ ਪੰਕਤੀਆਂ ਕਹੀਆਂ ਕਿ ਜਿਹੜੇ ਦੂਰੋਂ ਨਗੀਨੇ ਸੀ ਡਲ ਕੇ ਵੜੇ, ਕੋਲੋਂ ਦੇਖੇ ਤਾਂ ਜਾਪੇ ਉਹ ਹਲਕੇ ਵੜੇ। ਹਾਲ ਦੀ ਘੜੀ ਉਸ ਸ਼ਾਇਰ ਦੀਆਂ ਪੰਕਤੀਆਂ ਜਿਹੜੀਆਂ ਉਹ ਪੜ੍ਹਦੇ ਰਹੋ, ਸੁਣਦੇ ਰਹੋ, ਅੱਛੀਆਂ ਲੱਗਦੀਆਂ ਨੇ ਇਸ ਮੌਕੇ ਤੇ। ਜੀ। ਮਿੰਟੂ ਜੀ, ਅਗਲੀ ਜੇਕਰ ਖਬਰ ਵੱਲ ਵਧੀਏ ਤੇ ਗੱਲ ਕਰੀਏ ਵਿਕਰਮ ਮਜੀਠੀਆ ਦੀ, ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਜੀ ਇਸ ਮਾਮਲੇ ਦੇ ਵਿੱਚ। ਨਹੀਂ ਦੇਖੋ, ਵਿਕਰਮ ਮਜੀਠੀਆ ਦਾ ਫੈਸਲਾ ਜਿਹੜਾ, ਉਹਦੀ ਮੈਂ ਕੱਲ ਗੱਲ ਕਰਤੀ ਸੀ ਸ਼ਾਇਦ, ਜਾਂ ਪਰਸੋਂ ਗੱਲ ਕਰਤੀ ਸੀਗੀ ਕਿ ਵਿਕਰਮ ਮਜੀਠੀਆ ਦਾ ਜਿਹੜਾ ਉਹ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਉਹ ਇੱਕ ਅਲੱਗ ਤੋਂ ਫੈਸਲਾ ਹੈ ਕਿ ਉਹਦੇ ਤੇ ਹੁਣ ਸੁਪਰੀਮ ਕੋਰਟ ਫੈਸਲਾ ਲਵੇਗੀ ਕਿ ਕਿੱਦਾਂ ਅੱਗੇ ਵਿਕਰਮ ਸਿੰਘ ਮਜੀਠੀਆ ਦਾ ਭਾਗ ਜਾਂ ਮੁਕੱਦਰ ਰਹੇਗਾ। ਪਰ ਇੱਥੇ ਦੂਸਰਾ ਮਸਲਾ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਸੀਗਾ ਕਿ ਮੇਰੀ ਜਾਨ ਨੂੰ ਖਤਰਾ ਹੈ, ਜੀ ਮਤਲਬ ਜੇਲ੍ਹ ਦੇ ਵਿੱਚ ਮੈਂ ਸੇਫ ਨਹੀਂ ਆ। ਤਾਂ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਪਟੀਸ਼ਨ ਹੋਈ ਉਹਦੇ ਤੇ ਬਹਿਸ ਵੀ ਹੁੰਦੀ ਹੈ ਨਾ, ਜੀ ਕਿਉਂਕਿ ਸਰਕਾਰ ਨੇ ਵੀ ਜਾ ਕੇ ਕਾਊਂਟਰ ਕਰਨਾ ਹੁੰਦਾ ਹੈ। ਤਾਂ ਸਰਕਾਰ ਨੇ ਜਾ ਕੇ ਉੱਥੇ ਕਿਹਾ ਕਿ ਐਸਾ ਕੁਝ ਨਹੀਂ ਹੈਗਾ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਉੱਥੇ ਬਹਿਸ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਆਉਂਦੀਆਂ ਨੇ। ਇਹਨਾਂ ਵੱਲੋਂ ਕਲੇਰ ਸਾਹਿਬ ਪੇਸ਼ ਹੋਏ ਸਨ, ਬੜੇ ਤੇਜ਼ ਤਰਾਰ ਵਕੀਲ ਨੇ, ਅਕਾਲੀ ਆਗੂ ਦੇ ਸੁਪੁੱਤਰ ਵੀ ਆ, ਤਿੱਖੀ ਬਹਿਸ ਹੋਈ ਹੈ। ਤਾਂ ਉਧਰੋਂ ਅਟਾਰਨੀ ਜਿਹੜੇ ਹੁੰਦੇ ਆ, ਜ਼ਿਲ੍ਹਾ ਅਟਾਰਨੀ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਵੀ ਉੱਥੇ ਗਏ ਹੋਏ ਸੀਗੇ। ਸੋ ਇਹ ਦੋਨਾਂ ਧਿਰਾਂ ਦੀ ਕਾਫੀ ਕਹਿੰਦੇ ਆ ਕਿ ਤਿੱਖੀ ਬਹਿਸ ਹੋਈ ਆ। ਤਾਂ ਸਰਕਾਰ ਨੇ ਕਿਹਾ ਕਿ ਕੋਈ ਖਤਰਾ ਨਹੀਂ ਹੈ, ਪਰ ਅਦਾਲਤ ਨੇ ਇਸ ਮੁਤਲਕ ਜਿਹੜਾ ਫੈਸਲਾ ਹੈ, ਮਤਲਬ ਸਾਫ਼ ਹੋ ਗਿਆ ਨਾ ਕਿ ਜਿਹੜਾ ਡਰੱਗ ਵਾਲਾ ਕੇਸ ਉਹਦਾ ਫੈਸਲਾ ਅੱਡ ਤੋਂ ਰਿਜ਼ਰਵ ਆ, ਤੇ ਜਿਹੜੀ ਇੱਕ ਪਟੀਸ਼ਨ ਇੱਧਰ ਪਾਈ ਗਈ ਇੱਕ ਕੈਦੀ ਦੇ ਤੌਰ ਤੇ, ਇੱਕ ਬੰਦੀ ਦੇ ਤੌਰ ਤੇ ਕਿ ਬਾਈ ਮੈਨੂੰ ਜਾਨ ਦਾ ਖਤਰਾ ਹੈ, ਮੈਨੂੰ ਪੁਰਾਣੀਆਂ ਬੈਰਕਾਂ ਦੇ ਵਿੱਚ ਵਾਪਸ ਘੱਲਿਆ ਜਾਵੇ, ਤਾਂ ਉਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰ ਇੱਕ ਪਟੀਸ਼ਨ ਦਾ ਫੈਸਲਾ ਜਿਹੜਾ ਉਹ ਰਿਜ਼ਰਵ ਰੱਖਿਆ ਗਿਆ। ਉਧਰ ਦੂਸਰੇ ਪਾਸੇ ਅਕਾਲੀਆਂ ਨੇ ਇੱਕ ਹੋਰ ਮੁੱਦਾ ਚੱਕਿਆ ਵਾ ਕਿ ਜਦੋਂ ਬੀਤੇ ਦਿਨੀ ਜੇਲ੍ਹ ਮੰਤਰੀ ਬੈਂਸ ਸਾਹਿਬ ਹੈ ਜਿਹੜੇ ਹਰਜੋਤ ਸਿੰਘ ਬੈਂਸ, ਉਹ ਗਏ ਨੇ, ਜਦੋਂ ਦੌਰੇ ਤੇ ਗਏ ਆ, ਜੇਲ੍ਹ ਦਾ ਦੌਰਾ ਹੁੰਦਾ ਜਿਹੜਾ, ਜਿਹਨੂੰ ਵਿਜ਼ਿਟ ਕਹਿ ਸਕਦੇ ਆ ਤੁਸੀਂ, ਤਾਂ ਉਸ ਦੌਰੇ ਦੇ ਦੌਰਾਨ ਉਹਨਾਂ ਨੇ ਪ੍ਰੋਟੋਕਾਲ ਦਾ ਉਲੰਘਣ ਕੀਤਾ ਹੈ। ਉਹਨੂੰ ਪ੍ਰੋਟੋਕਾਲ ਨੂੰ ਜੇਲ੍ਹ ਭਾਸ਼ਾ ਦੇ ਵਿੱਚ ਜੇਲ੍ਹ ਮੈਨੂਅਲ ਕਹਿ ਦਿੰਦੇ ਆ ਕਿ ਜੇਲ੍ਹ ਮੈਨੂਅਲ ਦਾ ਉਲੰਘਣ ਹੋਇਆ ਕਿਉਂਕਿ ਜਿਹੜੇ ਇਹਦੇ ਖਾਸ ਗਾਰਡ ਸੀਗੇ ਜਾਂ ਗਨਮੈਨ ਸੀ, ਉਹਨਾਂ ਨੇ ਅਸਲਾ ਤੀਕ ਜਿਹੜਾ ਆ ਉਹ ਜੇਲ੍ਹ ਦੇ ਬਾਹਰ ਨਹੀਂ ਸੀ ਰੱਖਿਆ। ਵੈਸੇ ਜੇਲ੍ਹ ਮੈਨੂਅਲ ਦਾ ਇਹ ਹੈ ਤੇ ਉਲੰਘਣ ਆ, ਪਰ ਇਸ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ ਪਤਾ ਨਹੀਂ ਹੈ। ਤਾਂ ਇੱਥੇ ਹੁਣ ਜਦੋਂ ਸੁਣਵਾਈ ਅੱਜ ਹੋਈ ਸੀਗੀ ਤਾਂ ਜਿਹੜੇ ਤਬਦੀਲ ਹੋ ਕੇ ਆਏ ਨੇ ਸੁਪਰਡੈਂਟ ਸੁੱਚਾ ਸਿੰਘ, ਉਹਨਾਂ ਨੇ ਵੀ ਕਿਹਾ, ਉਹ ਵੀ ਹਾਜ਼ਰ ਹੋਏ, ਉਹਨਾਂ ਨੇ ਆਪਣਾ ਪੱਖ ਰੱਖਿਆ। ਉਹਨਾਂ ਕਿਹਾ ਜੇਲ੍ਹ ਦੇ ਕਾਨੂੰਨ ਮੁਤਾਬਕ ਉਹ ਆਪਣੀ ਡਿਊਟੀ ਠੀਕ ਢੰਗ ਨਾਲ ਨਿਭਾ ਰਹੇ ਆ। ਸੋ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਵਿਧਾਇਕਾ ਜਿਹੜੀ ਹੈ ਗਨੀਮ ਕੌਰ, ਉਹ ਵੀ ਉੱਥੇ ਹਾਜ਼ਰ ਸੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਦੋ ਅਹਿਮ ਫੈਸਲੇ ਜਿਹੜੇ ਆ ਦੋ ਵੱਖ-ਵੱਖ ਅਦਾਲਤਾਂ ਦੇ ਵਿੱਚ ਹਾਲ ਦੀ ਘੜੀ ਉਹ ਰਾਖਵੇਂ ਆ। ਹੁਣ ਕਿੱਦਣ ਫੈਸਲਾ ਸੁਣਾਇਆ ਜਾਂਦਾ ਹੈ ਇਹ ਪਤਾ ਨਹੀਂ। ਹੁਣ ਇਹ ਸੰਘੇ ਵਾਲਾ ਤਾਂ ਮਾਮਲਾ ਨਹੀਂ, ਕਿੱਦਣ ਕਹੋ, ਐਸਾ ਨਹੀਂ ਹੈ। ਜਿੱਦਣ ਅਦਾਲਤ ਕਹੇਗੀ, ਜਿੱਦਣ ਅਦਾਲਤ ਮੰਨੇਗੀ ਤਾਂ ਉਦਣ ਹੀ ਉਹਨਾਂ ਨੇ ਉਹ ਫੈਸਲਾ ਸੁਣਾਉਣਾ ਹੁੰਦਾ। ਰਿਜ਼ਰਵ ਦਾ ਭਾਵ ਇਹ ਹੁੰਦਾ ਕਿ ਕਿਸੇ ਵੀ ਟਾਈਮ, ਕਿਸੇ ਵੀ ਰੋਜ਼ ਅਦਾਲਤ ਤੋਂ ਫੈਸਲਾ ਸੁਣਾ ਸਕਦੀ ਹੈ। ਜੀ 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 ਮਿੰਟੂ ਜੀ, ਅਗਲੀ ਖਬਰ ਵੱਲ ਵਧੀਏ, ਗੱਲ ਕਰੀਏ ਸੁਨੀਲ ਜਾਖੜ ਸਾਹਿਬ ਦੀ। ਉਹਨਾਂ ਨੇ ਅਫਸੋਸ ਪ੍ਰਗਟਾਇਆ, ਜਿਹੜਾ ਬਿਆਨ ਦਿੱਤਾ ਸੀ ਸ਼ਾਇਦ ਜੁੱਤੀ ਨਾਲ ਤੋਲਣਾ ਵਾਲਾ, ਸ਼ਾਇਦ ਉਸੇ ਮਾਮਲੇ 'ਚ ਹੀ ਅਫਸੋਸ ਪ੍ਰਗਟਾਇਆ ਉਹਨਾਂ ਨੇ। ਹਾਂਜੀ ਦੇਖੋ, ਇਸ ਉਮਰ ਦੇ ਵਿੱਚ ਕਿਸੇ ਬੰਦੇ ਨੂੰ ਅਫਸੋਸ ਪ੍ਰਗਟਾਉਣਾ ਪੈ ਜਾਵੇ ਤਾਂ ਉਹ ਵੀ ਇੱਕ ਅਫਸੋਸਨਾਕ ਚੀਜ਼ ਆ।
ਸੋ ਅਕਲ ਕਰਨੀ ਚਾਹੀਦੀ ਆ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਦੇਖੋ ਜੇ ਤਾਂ ਸਧਾਰਨ ਗੱਲਾਂ ਬਾਤਾਂ ਦੇ ਵਿੱਚ ਕੋਈ ਗੱਲ ਕਹੀ ਹੋਵੇ ਤੇ ਫਿਰ ਤੇ ਠੀਕ ਠਾਕ ਹੈ ਕੰਮ, ਕਿ ਹਾਂ ਬਈ ਸਾਰਾ ਕੁਛ ਬਈ ਹੁੰਦਾ ਹੈ। ਕਈ ਵਾਰ ਬੰਦਾ ਬੋਲਦਾ ਵੀ ਹੈ ਗੁੱਸੇ ਦੇ ਵਿੱਚ, ਪਰ ਜਦੋਂ ਤੁਸੀਂ ਗੱਲ ਕਰ ਰਹੇ ਹੋ ਇੱਕ ਲੀਡਰ ਦੇ ਵੱਲ ਇਹ ਕਹਿ ਕੇ, ਠੀਕ ਹੈ, ਇੱਕ ਤਾਂ ਬੰਦੇ ਦਾ ਇਸ਼ਾਰਾ ਹੁੰਦਾ ਹੈ ਕਿਸੇ ਸਮੂਹ ਵੱਲ, ਕਿਸੇ ਖਾਸ ਬੰਦੇ ਵੱਲ, ਪਰ ਉੱਥੇ ਵੀ ਇੱਕ ਕਿਤੇ ਨਾ ਕਿਤੇ ਮਰਿਆਦਾ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਆ। ਇਹ ਗੱਲ ਕਰਦੇ ਕਰਦੇ ਕਿ ਜਿਹੜੇ ਪੈਰਾਂ 'ਚ ਪਾਉਣ ਦੇ ਕਾਬਲ ਸੀ ਉਹਨਾਂ ਨੂੰ ਸਿਰ ਤੇ ਬਿਠਾ ਦਿੱਤਾ, ਤੇ ਇੱਕ ਨਾਲ ਸੰਕੇਤਕ ਇਸ਼ਾਰਾ ਕਰ ਦਿੱਤਾ ਕਿ ਬਾਈ ਸਾਡਾ ਤੇ ਆਪ ਹੀ ਲੀਡਰ ਇੱਕ ਕਹਿੰਦਾ ਸੀ ਮੇਰਾ ਇੰਨਾ ਭਾਂਡਾ ਹੀ ਹੈ ਨਹੀਂਗਾ। ਸੋ ਉਸ ਬੰਦੇ ਨੇ ਕਿਸੇ ਹੋਰ ਸੰਦਰਭ 'ਚ ਕਿਹਾ ਹੋ ਸਕਦਾ ਆ, ਕਿਸੇ ਹੋਰ ਅਵਸਥਾ 'ਚ ਕੋਈ ਬੰਦਾ ਨਿਮਰ ਹੋ ਕੇ ਕਹਿ ਸਕਦਾ ਆ, ਪਰ ਇੱਥੇ ਇਸ ਚੀਜ਼ ਨੂੰ ਫਿਰ ਤੁਹਾਨੂੰ ਪਤਾ ਹੀ ਆ ਦੂਜੇ ਪਾਸੇ ਲਿਆ ਜਾਂਦਾ, ਕਿਉਂਕਿ ਸੁਨੀਲ ਜਾਖੜ ਦਾ ਇੱਕ ਮਲਾਲ ਹੈ, ਸੁਨੀਲ ਜਾਖੜ ਦਾ ਇੱਕ ਗਿਲਾ ਆ ਕਿ ਮੈਂ ਚੀਫ ਮਿਨਿਸਟਰ ਕਿਉਂ ਨਹੀਂ ਬਣਿਆ। ਸੋ ਉਸ ਤੋਂ ਬਾਅਦ ਫਿਰ ਉਹ ਨਿਸ਼ਾਨੇ ਕੱਸੀ ਜਾਂਦੇ ਆ, ਆਪਣੀ ਪਾਰਟੀ ਤੇ ਵੀ ਕੱਸ ਦਿੰਦੇ ਆ, ਵਿਰੋਧੀਆਂ ਤੇ ਵੀ ਕੱਸ ਦਿੰਦੇ ਆ। ਤਾਂ ਐਤਕੀ ਉਹਨਾਂ ਦਾ ਸਾਹਮਣਾ ਜਿਹੜਾ ਫਿਰ ਉਹ ਤੇਜ਼ ਤਰਾਰ ਜਿਹੜੇ ਆਗੂ ਆ, ਜਿਹੜੇ ਐਸੀ ਭਾਈਚਾਰੇ ਦੇ ਵਿੱਚੋਂ ਆਉਂਦੇ ਆ, ਰਾਜਕੁਮਾਰ ਵੇਰਕਾ ਜੀ, ਉਹਨਾਂ ਦੇ ਨਾਲ ਹੋ ਗਿਆ। ਰਾਜਕੁਮਾਰ ਵੇਰਕਾ ਨੇ ਉਹਨੇ ਆਖਿਆ ਤੈਨੂੰ ਮਾਫੀ ਮੰਗਣੀ ਪੈਣੀ, ਜਿਵੇਂ ਉਹ ਮਝੈਲ ਬੋਲਦੇ ਹੁੰਦੇ ਆ ਉਸ ਤਰ੍ਹਾਂ ਹੀ ਬੋਲਦੇ ਸੀ ਕਿ ਭਾਈ ਤੈਨੂੰ ਮਾਫੀ ਮੰਗਣੀ ਪੈਣੀ, ਤੇਰੀ ਬੁੱਧੀ ਭ੍ਰਿਸ਼ਟ ਹੋਈ ਪਈ ਆ। ਸੋ ਜਾਂ ਤਾਂ ਮਾਫੀ ਮੰਗ ਲੈ, ਨਹੀਂ ਤਾਂ ਫਿਰ ਬਹੁਜਨ ਸਮਾਜ ਤੇਰੇ ਵਿਰੁੱਧ ਜਹਾਦ ਛੇੜ ਦੇਗਾ। ਤਾਂ ਇਹ ਇੱਕ ਐਸੀ ਟਿੱਪਣੀ ਸੀ ਜਿਹਦੇ ਤੇ ਸੁਨੀਲ ਜਾਖੜ ਘਰੇ, ਦੇਖੋ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਾ ਬੋਲਣ ਦਾ ਸਟਾਈਲ ਆ, ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਹਉਮੈ ਹੰਕਾਰ ਉਹ ਚੀਜ਼ਾਂ ਜਦੋਂ ਲੀਡਰ ਦੇ ਨਾਲ ਜੁੜਦੀਆਂ ਤਾਂ ਫਿਰ ਆਮ ਬੰਦਾ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਨਹੀਂ ਖੜਦਾ ਕਿ ਤੁਹਾਨੂੰ ਜਾਤੀਵਾਦ ਦਾ ਕਿਉਂ ਹੰਕਾਰ ਹੈ। ਔਰ ਵੈਸੇ ਵੀ ਜੇ ਤੁਸੀਂ ਵੇਖੋਗੇ ਇਸ ਇਲਾਕੇ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਅਸਰ ਰਹਿੰਦਾ ਹੈ। ਸੋ ਉਸ ਤੋਂ ਬਾਅਦ ਜਦੋਂ ਆਮ ਲੋਕ ਵਿਰੋਧਤਾ ਦੇ ਵਿੱਚ ਉਤਰਦੇ ਆ ਕਿ ਇੰਨਾ ਗੁਮਾਨ ਕਾਹਦਾ ਬਈ ਤੈਨੂੰ, ਉਸ ਤੋਂ ਬਾਅਦ ਫਿਰ ਉਹਨੂੰ ਰਿਅਲਾਈਜ਼ ਹੋਇਆ, ਉਹਨੇ ਆਖਿਆ ਕਿ ਮੈਂ ਤੇ ਭਾਈ ਸਾਰੀ ਜ਼ਿੰਦਗੀ ਪਛੜੇ ਵਰਗਾਂ ਵਾਸਤੇ ਲੜਾਈ ਲੜਦਾ ਆਇਆ ਵਾਂ, ਤੇ ਜੇ ਕੋਈ ਐਸੀ ਗੱਲ ਕਹੀ ਹੋਵੇ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੀ ਹੋਵੇ ਤੇ ਮੈਂ ਅਫਸੋਸ ਪ੍ਰਗਟਾਉਣਾ ਵਾ, ਪਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਵੱਲ ਗੱਲ ਕੀਤੀ ਸੀਗੀ, ਨਾ ਕਿ ਕਿਸੇ ਸਮੂਹ ਵੱਲ ਵਿਸ਼ੇਸ਼ ਵੱਲ ਜਾਂ ਭਾਈਚਾਰੇ ਵਿਸ਼ੇਸ਼ ਵੱਲ। ਪਰ ਜੋ ਵੀ ਆ, ਸੁਨੀਲ ਜਾਖੜ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਬੈਕਫੁੱਟ ਤੇ ਆਉਣਾ ਪਿਆ। ਔਰ ਇਸ ਉਮਰ ਦੇ ਵਿੱਚ ਜਦੋਂ ਆਪ ਹੀ ਕਹਿੰਦੇ ਮੈਂ 69 ਦਾ, ਤੇ ਜਦੋਂ ਇਸ ਉਮਰ ਦੇ ਵਿੱਚ ਆ ਕੇ, ਇਸ ਪੜਾਅ ਦੇ ਵਿੱਚ ਆ ਕੇ ਤੁਸੀਂ ਬੈਕਫੁੱਟ ਤੇ ਆਉਨੇ, ਹਾਲਾਂਕਿ ਮਾਫੀ ਮੰਗਣ 'ਚ ਮੈਨੂੰ ਨਹੀਂ ਲੱਗਦਾ ਕੋਈ ਸੰਕੋਚ ਕਰਨਾ ਚਾਹੀਦਾ, ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਗਲਤ ਆ ਤਾਂ ਫਿਰ ਉਹਦੇ 'ਚ ਅੜਨਾ ਕਾਹਦਾ ਹੈ। ਕਦੇ ਕਦੇ ਇਨਸਾਨ ਜ਼ਿਆਦਾ ਸਿਆਣਾ ਬਣਦਾ ਗਲਤੀ ਕਰਦਾ ਹੈ, ਉਹਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਂ ਸਹੀ ਕੀਤਾ ਹੈ, ਪਰ ਉਹ ਦੂਸਰਾ ਜੱਜ ਕਰਦਾ ਕਿ ਨਹੀਂ ਤੂੰ ਜੋ ਦੂਸਰੇ ਬੰਦੇ ਨਾਲ ਕੀਤਾ ਉਹ ਗਲਤ ਕੀਤਾ। ਸੋ ਇਸ ਕਰਕੇ ਸੁਨੀਲ ਜਾਖੜ ਨੂੰ ਆਪ ਹੀ ਆਪਣੀਆਂ ਗਲਤੀਆਂ ਦਾ ਵਕੀਲ ਜਾਂ ਆਪ ਹੀ ਜੱਜ ਨਹੀਂ ਬਣਨਾ ਚਾਹੀਦਾ। ਦੇਖਣਾ ਚਾਹੀਦਾ ਕਿ ਉਹਨਾਂ ਨੇ ਜੋ ਗੱਲ ਕਹੀ ਹੈ ਉਸ ਗੱਲ ਦੇ ਮਾਇਨੇ ਅਸਲ ਦੇ ਵਿੱਚ ਹੋਰ ਕਿਸਮ ਦੇ ਨਿਕਲਦੇ ਆ, ਔਰ ਉਹਨਾਂ ਦੀ ਬੋਲੀ ਚਾਲੀ ਦੇ ਵਿੱਚੋਂ, ਇਹੋ ਜੀ ਭਾਸ਼ਾ ਦੇ ਵਿੱਚੋਂ, ਇਹੋ ਜੀ ਸ਼ੈਲੀ ਦੇ ਵਿੱਚੋਂ ਜਾਤੀਵਾਦ ਦੀ ਬੋ ਆਉਂਦੀ ਆ। ਇਸ ਉਮਰ ਦੇ ਵਿੱਚ ਇਸ ਪੜਾਅ ਤੇ ਆ ਕੇ ਇੰਨਾ ਪੜ੍ਹ ਲਿਖ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਪਾਸੇ ਰੱਖ ਕੇ ਸਿਆਣੀ ਗੱਲ ਕਰਨੀ ਚਾਹੀਦੀ ਆ। ਹੁਣ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਅਡਵਾਨੀ ਹੋਰੀ ਮਾਰਗਦਰਸ਼ਨ ਮੰਡਲ ਦੇ ਵਿੱਚ ਆ, ਉਵੇਂ ਮਾਰਗਦਰਸ਼ਨ ਮੰਡਲ ਦਾ ਹੀ ਹਿੱਸਾ ਨੇ। ਹਾਂਜੀ, ਬਿਲਕੁਲ। ਜਿਹੜੇ ਸਾਡੇ ਜਾਖੜ ਸਾਹਿਬ ਨੇ, ਇਹਨਾਂ ਨੂੰ ਸ਼ਿਸ਼ਟਾਚਾਰੀ ਲੀਡਰਾਂ ਦੇ ਵਿੱਚ ਗਿਣਿਆ ਜਾਂਦਾ ਸੀ, ਪਰ ਖੈਰ ਜ਼ੁਬਾਨ ਥਿੜਕ ਜਾਂਦੀ ਹੈ ਕਈ ਵਾਰੀ ਬੰਦੇ ਦੀ ਤੇ ਪਤਾ ਨਹੀਂ ਲੱਗਦਾ, ਪਰ ਅਫਸੋਸ ਪ੍ਰਗਟਾ ਲਿਆ। ਚਲੋ ਖੈਰ ਮਸਲਾ ਹੁਣ ਨਿਬੜ ਜਾਣਾ। ਟਰਾਂਸਪੋਰਟ ਮੰਤਰੀ ਦੀ ਗੱਲ ਕਰੀਏ ਮਿੰਟੂ ਜੀ, ਤੇ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਕੌੜੇ ਸੱਚ ਦੇ ਰੂਬਰੂ ਹੋਣਾ ਪਿਆ। ਕੀ ਹੈ ਕੌੜਾ ਸੱਚ? ਦੇਖੋ ਕੌੜਾ ਸੱਚ ਤਾਂ ਇਹੀ ਹੈ ਕਿ ਹਾਲ ਦੀ ਘੜੀ ਕੁਝ ਵੀ ਇਹਨਾਂ ਤੋਂ ਸੰਭਲ ਨਹੀਂ ਹੋ ਰਿਹਾ। ਦੇਖੋ ਟਾਈਮ ਆਪਾਂ ਕਹਿ ਦਿੰਦੇ ਆ ਕਿ ਟਾਈਮ ਤਾਂ ਮਿਲਣਾ ਚਾਹੀਦਾ, ਉਹ ਤੇ ਸੱਚ ਆ, ਉਹ ਤੇ ਹਕੀਕਤ ਹੈ ਕਿ ਕਿਸੇ ਵੀ ਗਵਰਨਮੈਂਟ ਨੂੰ ਥੋੜਾ ਟਾਈਮ ਚਾਹੀਦਾ, ਪਰ ਖਲਾਰਾ ਇੰਨਾ ਹੈ ਕਿ ਉਹ ਇੱਕ ਪਾਸੇ ਉਹ ਜੇ ਉਹ ਪੈਂਚਰ ਲਾਉਂਦੇ ਆ ਨਾ, ਕਈ ਵਾਰ ਟਿਊਬ ਜ਼ਿਆਦਾ ਹੀ ਹੁੰਦੀ ਆ ਬਾਟੀ ਤੇ ਬੰਦਾ ਕੰਡਿਆਂ ਦੇ ਵਿੱਚ ਦੀ ਠਿੱਲ ਦਿੰਦਾ ਸਾਈਕਲ ਉਧਰੋਂ, ਫਿਰ ਉਹ ਭਖੜਾ ਵੀ ਪੈਂਚਰ ਕਰ ਦਿੰਦਾ। ਤੇ ਜਦੋਂ ਫਿਰ ਉਹ ਦੌਰੇ ਜੇ ਦੇ ਵਿੱਚ ਦੀ ਲੰਘਾਈ ਜਾਂਦੀ ਹੈ ਟਿਊਬ ਨਾ, ਬਸ ਵੈਸੇ ਤੇ ਮਾਤੜ ਦੇ ਜਦੋਂ ਬੁਲਬੁਲੇ ਜੇ ਉੱਠਦੇ ਨਾ, ਉਦੋਂ ਹੀ ਦਿਲ ਦੇ ਵਿੱਚ ਹੌਲ ਪੈਣੇ ਸ਼ੁਰੂ ਹੋ ਜਾਂਦੇ ਮੇਰੇ ਵਰਗੇ ਦੇ ਕਿ ਲੈ ਕਿੰਨੇ ਪੈਂਚਰ ਨਿਕਲ ਆਏ, ਕਿੰਨੇ ਪੈਂਚਰ ਨਿਕਲ ਆਏ। ਕਈ ਵਾਰ ਟਿਊਬ ਇਹੋ ਜਿਹੀ ਹੁੰਦੀ ਹੈ ਕਿ ਇੱਕ ਥਾਂ ਤੇ ਜੇ ਤੁਸੀਂ ਅੰਗੂਠਾ ਰੱਖਦੇ ਹੋ ਤਾਂ ਦੂਸਰੀ ਥਾਂ ਤੋਂ ਫੂਕ ਨਿਕਲ ਜਾਂਦੀ ਆ। ਐਸਾ ਹਾਲ, ਐਸਾ ਇਸ ਵੇਲੇ ਮੰਜ਼ਰ ਹੈ ਆਮ ਆਦਮੀ ਪਾਰਟੀ ਦਾ। ਇੱਕ ਮੰਤਰੀ ਅੱਜ ਦਿੱਲੀ ਫਿਰਦਾ, ਇਹਨਾਂ ਦਾ ਬਿਜਲੀ ਮੰਤਰੀ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ
ਕਿ ਬਿਜਲੀ ਦੀ ਹਾਲਤ ਬਹੁਤ ਮਾੜੀ ਹੈ। ਪਰ ਬਈ ਗੱਲ ਇਹ ਹੈ ਕਿ ਤੁਸੀਂ ਫ੍ਰੀ ਦੀਆਂ ਗਰੰਟੀਆਂ ਖੇਡਦੇ ਫਿਰਦੇ ਸੀਗੇ। ਘੱਟੋ ਘੱਟ ਇਸ ਚੀਜ਼ ਬਾਬਤ ਵੀ ਰੋਡ ਮੈਪ ਬਣਾ ਕੇ ਰੱਖਦੇ। ਤੁਹਾਡੇ ਜਦੋਂ ਇੰਟਰਨਲ ਸਰਵੇ ਕਹਿ ਰਹੇ ਸੀ ਕਿ ਚੰਨੀ 2 ਥਾਵਾਂ ਤੋਂ ਹਾਰ ਜਾਏਗਾ, ਸਾਨੂੰ 80 ਸੀਟਾਂ ਆ ਜਾਣਗੀਆਂ, 70 ਆ ਜਾਣਗੀਆਂ, ਤੁਹਾਨੂੰ ਪਤਾ ਸੀ ਸਰਕਾਰ ਬਣਨੀ ਆ। ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਬਈ ਟਿਊਬਵੈਲ ਚੱਲਣੇ ਨੇ, ਏਸੀ ਚੱਲਣੇ ਨੇ, ਇਹਨਾਂ ਨੂੰ ਕਿਵੇਂ ਚਲਾਉਣਾ ਆ। ਉਹ ਵੀ ਤਿਆਰੀ ਕਰਨੀ ਚਾਹੀਦੀ ਸੀ, ਉਹ ਵੀ ਤਿਆਰੀ ਵੱਢਣੀ ਚਾਹੀਦੀ ਸੀ। ਹੁਣ ਤੇ ਕਹਿ ਲਓ ਕਿ ਬੂਹੇ ਤੇ ਆਈ ਜੰਝ ਤੇ ਕੁੜੀ ਦੇ ਵਿੰਨੋ ਕੰਨ, ਉਹ ਹਿਸਾਬ ਕਿਤਾਬ ਆ। ਖੈਰ ਇਹ ਜਿਹੜੇ ਆ ਸਾਡੇ ਟਰਾਂਸਪੋਰਟ ਮਿਨਿਸਟਰ ਆ ਮਿਸਟਰ ਲਾਲਜੀਤ ਸਿੰਘ ਭੁੱਲਰ, ਇਹ ਅੰਮ੍ਰਿਤਸਰ ਦੇ ਵਿੱਚ ਗਏ ਸਨ ਬੀਤੀ ਰਾਤ। ਉੱਥੇ ਕਿਤੇ ਬੱਸ ਅੱਡੇ ਦੇ ਬਾਹਰ ਨਜਾਇਜ਼ ਬੱਸਾਂ ਇਹਨਾਂ ਨੇ ਫੜੀਆਂ, ਤੇ ਜਦੋਂ ਉਹਨਾਂ ਨੂੰ ਫੜਿਆ ਉਹਨਾਂ ਕਿਹਾ ਕਿ ਸਾਨੂੰ ਕਾਹਤੋਂ ਫੜਦੇ ਜੇ, ਸਾਡਾ ਕੀ ਕਸੂਰ ਹੈ, ਅਸੀਂ ਟੈਕਸ ਇਸ ਕਰਕੇ ਨਹੀਂ ਜੇ ਭਰਦੇ ਕਿਉਂਕਿ ਤੁਹਾਡਾ ਇੰਸਪੈਕਟਰ ਆ ਜਿਹੜਾ ਉਹ ਸਾਥੋਂ ਮਹੀਨਾ ਲਈ ਜਾਂਦਾ, ਉਹ ਕਹਿੰਦਾ ਕਿ ਟੈਕਸ ਭਰ ਕੇ ਕੀ ਕਰਨਾ, ਤੁਸੀਂ ਮੈਨੂੰ ਟੈਕਸ ਦੇ ਦਿਓ, ਅੱਧਾ ਦੇ ਦਿਓ, ਅੱਧਾ ਮਾਫ ਕਰ ਦਿਆਂਗੇ ਤੁਹਾਨੂੰ। ਉਹ ਕਹਿੰਦੇ ਕਿ ਫਿਰ ਸਾਨੂੰ ਕੀ ਲੋੜ ਹੈ ਵੀ ਟੈਕਸ ਭਰਨ ਦੀ। ਸੋ ਇਸ ਤੋਂ ਬਾਅਦ ਫਿਰ ਉਹਨਾਂ ਨੇ ਜਾਂਚ ਪੜਤਾਲ ਜਿਹੜੀ ਹੈ ਉਹ ਸ਼ੁਰੂ ਕਰਵਾਈ ਤੇ ਹੁਕਮ ਦਿੱਤਾ ਕਿ ਭਾਈ ਏਦਾਂ ਨਹੀਂ ਹੋਣਾ ਚਾਹੀਦਾ, ਇਹਦੀ ਜਾਂਚ ਪੜਤਾਲ ਕਰਵਾਓ, ਇਹ ਤੇ ਬਿਲਕੁਲ ਗਲਤ ਗੱਲ ਆ। ਇਸ ਤਰ੍ਹਾਂ ਤੇ ਜੇ ਸਾਰਾ ਕੁਝ ਹੋ ਜਾਏਗਾ ਤੇ ਫਿਰ ਤੇ ਜਗੋ ਤੇਰਵੀਂ ਆ। ਅੱਛਾ, ਫਿਰ ਜਦੋਂ ਪਤਾ ਕੀਤਾ ਕਿ ਹੈ ਕੌਣ ਆ ਸਾਹਿਬ, ਮੈਂ ਕਿਹਾ ਆ ਬਈ ਉਰੇ ਆ, ਤੇਰੀ ਬੜੀ ਇੱਧਰ ਸਲੋਤ ਹੋਣ ਡਈ ਆ, ਬੜੀ ਤੇਰੀ ਇੱਥੇ ਬੱਲੇ ਬੱਲੇ ਹੋਣ ਡਈ ਆ, ਕੌਣ ਆ ਤੂੰ? ਕਹਿੰਦਾ ਜੀ ਮੈਂ ਤੇ ਐਸਆਈ ਆ। ਡੈਪੂਟੇਸ਼ਨ ਤੇ ਹੋ ਗਏ 5 ਸਾਲ। ਡੈਪੂਟੇਸ਼ਨ ਤੇ ਮੈਨੂੰ ਲੱਗਦਾ ਕਿ ਸਰਵਿਸ ਹੀ ਕੱਢ ਜਾਂਦੇ ਹੋਣੇ ਆ ਕਈ, ਤੇ ਜਿਨ੍ਹਾਂ ਦੀ ਚੰਗੀ ਬਣਦੀ ਫੱਬਦੀ ਆ। ਤਾਂ ਉਸ ਤੋਂ ਬਾਅਦ ਉਹਨੇ ਆਖਿਆ ਕਿ ਇਹਦੀ ਪ੍ਰਾਪਰਟੀ ਦੀ ਵੀ, ਜਾਇਦਾਦ ਦੀ ਵੀ ਕਰਾਓ ਜਾਂਚ, ਜੇ ਆਮਦਨ ਤੋਂ ਵੱਧ ਪਾਈ ਜਾਂਦੀ ਹੈ ਤੇ ਉਹ ਵੀ ਕੁਰਕ ਕਰਵਾਵਾਂਗੇ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਨਜਾਇਜ਼ ਬੱਸਾਂ ਵਾਲਿਆਂ ਨੂੰ ਕਹਿ ਦਿੱਤਾ ਕਿ ਦੇਖੋ ਮਿੱਤਰੋ, ਗੱਲ ਇਹ ਆ ਕਿ ਤੁਹਾਨੂੰ ਟੈਕਸ ਹੁਣ ਭਰਨਾ ਪੈਣਾ, ਟੈਕਸ ਭਰੋ ਨਹੀਂ ਤਾਂ ਅਸੀਂ ਬੱਸਾਂ ਫੜ ਦੇਵਾਂਗੇ। ਸੋ ਇਹ ਕੌੜਾ ਸੱਚ ਆ, ਇਹ ਕੌੜਾ ਸੱਚ ਆ ਜਿਹੜਾ ਉਹ ਰਾਜੇ ਵੜਿੰਗ ਨੇ ਵੀ ਤਜਰਬੇ ਦੇ ਰੂਪ ਦੇ ਵਿੱਚ ਹੰਢਾਇਆ, ਲਾਲਜੀਤ ਭੁੱਲਰ ਦੇ ਰੂਪ ਚ ਵੀ ਹੰਢਾਇਆ। ਜੇ ਆਪਾਂ ਦੇਖੀਏ ਤੇ ਬੀਬੀ ਰਜ਼ੀਆ ਸੁਲਤਾਨਾ ਨੂੰ ਤੇ ਜ਼ਰੂਰਤ ਹੀ ਨਹੀਂ ਪਈ, ਉਹ ਤੇ ਕਦੇ ਮਲੇਰਕੋਟਲਾ ਜਾਂ ਚੰਡੀਗੜ੍ਹ ਤੋਂ ਬਾਹਰ ਹੀ ਨਹੀਂ ਨਿਕਲੇ। ਸੋ ਇਸ ਕਰਕੇ ਇਹ ਸੱਚ ਆ, ਹਕੀਕਤ ਆ। ਇੱਥੇ ਲੋਕ ਪਿੱਟ ਪਿੱਟ ਕੇ ਮਰ ਗਏ ਕਿ ਬਾਈ ਇੱਕ ਰੂਟ ਤੇ 3 ਲਾਰੀਆਂ ਜਾਂਦੀਆਂ ਨੇ ਅੱਗੇ ਪਿੱਛੇ, ਕਾਊਂਟਰਾਂ ਤੇ ਜਾ ਕੇ ਕਬਜ਼ੇ ਕੀਤੇ ਆ। ਕੱਲ ਹੀ ਸਾਨੂੰ ਉੱਥੇ ਪੀਆਰਟੀਸੀ ਵਾਲੇ ਮੈਂਸ਼ਨ ਕਰੀ ਖਲੋਤੇ ਸੀਗੇ, ਉਹ ਵਿਚਾਰੇ ਮੁਕਤਸਰ ਅੱਡੇ ਦੇ ਵਿੱਚ ਦੀਪ ਵਾਲਿਆਂ ਦੀ ਬੱਸ ਅੱਗੇ ਲੱਗੀ ਸੀ, ਉਹ ਕਹਿੰਦੇ ਕਿ 40 ਸਵਾਰੀਆਂ ਬੈਠੀਆਂ, ਬਾਈ ਨਹੀਂ ਤੁਰਨ ਦਿੰਦੇ ਸਾਨੂੰ, ਅਸੀਂ ਕੀ ਕਰੀਏ ਦੱਸੋ। ਹੱਦ ਹੋ ਗਈ ਆ। ਸਰਕਾਰ ਆਮ ਆਦਮੀ ਪਾਰਟੀ ਦੀ ਆ, ਬਸ ਉਹ ਖੁੱਡੇ ਲਾਈਨ ਲਾਈ ਪਈ ਆ ਕਾਊਂਟਰ ਦੇ ਵਿੱਚ। ਹੁਣ ਪਤਾ ਨਹੀਂ ਕੀ ਸੱਚ ਆ ਕੀ ਝੂਠ ਆ। ਵੀਡੀਓ ਦੇ ਵਿੱਚ ਮੈਨੂੰ ਮੈਂਸ਼ਨ ਕੀਤਾ ਹੋਇਆ ਸੀ, ਮੈਂ ਜਾ ਕੇ ਦੇਖਿਆ ਤੇ ਮੈਂ ਹੈਰਾਨ ਰਹਿ ਗਿਆ, ਪਿਆ ਕਮਾਲ ਦੀ ਗੱਲ ਆ ਕਿ ਪ੍ਰਾਈਵੇਟ ਬੱਸ ਜਿਹੜੀ ਉਹ ਕਾਊਂਟਰ ਦੇ ਮੂਹਰੇ ਲਾ ਕੇ ਉਹ ਬੈਠੇ ਆ। ਸੋ ਇਸ ਕਰਕੇ ਇਹ ਤੇ ਸਾਰਾ ਸਿਸਟਮ ਹੈ ਜਿਹੜਾ, ਜੇ ਇਹਨਾਂ ਨੂੰ ਕਾਰੋਬਾਰੀਆਂ ਨੂੰ ਮਾਫੀਆ ਕਹੀਏ ਤੇ ਗੁੱਸਾ ਕਰਦੇ ਆ ਕਿ ਲੈ ਅਸੀਂ ਚੋਰੀ ਚਲਾਉਨੇ ਆ, ਅਸੀਂ ਜ਼ਬਰਦਸਤੀ ਚਲਾਉਨੇ ਆ, ਅਸੀਂ ਟੈਕਸ ਦਿੰਨੇ ਆ। ਕਿਹੜਾ ਟੈਕਸ ਦਿੰਨੇ ਆ ਤੁਸੀਂ? ਕਿਸੇ ਦਾ ਡਿਊ ਫਿਰਦਾ, ਕੋਈ ਦਿੰਦਾ ਹੀ ਨਹੀਂ, ਕੋਈ ਰਿਸ਼ਵਤਖੋਰੀ ਦੇਈ ਜਾਂਦਾ। ਇੱਥੇ ਤੇ ਅੰਨੀ ਮੱਚੀ ਆ। ਸੋ ਇਹ ਕੰਮ ਚਲੋ ਅਸੀਂ ਕਹਿੰਦੇ ਆ ਕਿ ਠੀਕ ਹੌਲੀ ਹੌਲੀ ਹੁੰਦੇ ਆ, ਪਰੰਤੂ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮਿਨਿਸਟਰ ਆ, ਉਹਨਾਂ ਨੂੰ ਸ਼ਿੱਦਤ ਦੇ ਨਾਲ 6 ਮਹੀਨੇ ਕੰਮ ਕਰਨਾ ਪਊਗਾ। ਰਾਜੇ ਵੜਿੰਗ ਕੋਲ ਇੰਨਾ ਟਾਈਮ ਨਹੀਂ ਸੀਗਾ, ਔਰ ਰਾਜਾ ਵੜਿੰਗ ਫੁਕਰੀ ਦੇ ਵਿੱਚ ਪੁੱਠਾ ਵੀ ਚੱਲਿਆ, ਉਹਦਾ ਦਾਅ ਪੁੱਠਾ ਵੀ ਪਿਆ। ਸੋ ਇਹਨਾਂ ਨੂੰ ਸਹੀ ਸਹੀ ਕੰਮ ਜਿਹੜਾ ਆ ਉਹ ਐ ਪੂਰੀ ਤਿਆਰੀ ਨਾਲ ਕਰਨਾ ਪਊਗਾ। ਔਰ ਇਹ ਨਹੀਂ ਹੈ ਕਿ 1-2 ਥਾਵਾਂ ਤੇ ਛਾਪੇ ਮਾਰ ਲਏ, ਮੁੜ ਕੇ ਫੋਟੋਆਂ ਛਪਵਾ ਲਈਆਂ ਤੇ ਮੁੜ ਕੇ ਆਪ ਦਫ਼ਤਰ ਦੇ ਵਿੱਚ ਉੱਥੇ ਬਹਿ ਗਏ ਸੀ ਛੱਡ ਕੇ 18 ਤੇ, ਕਿਉਂਕਿ ਗਰਮੀ ਬੜੀ ਆ। ਇਹਨਾਂ ਨੂੰ ਕੰਮ ਤੇ ਮੁਸਲਸਲ ਕਰਨਾ ਪਏਗਾ, ਲਗਾਤਾਰ ਚੈਕਿੰਗ ਕਰਨੀ ਪਊਗੀ। ਸਾਨੂੰ ਪਤਾ ਹੈ ਕਿ ਇੱਕ ਸ਼ਹਿਰ ਦੇ ਵਿੱਚੋਂ, ਵੱਡੇ ਸ਼ਹਿਰ ਦੇ ਵਿੱਚੋਂ ਰਾਤ ਨੂੰ 50-50 ਬੱਸਾਂ ਜਿਹੜੀਆਂ ਨੇ ਉਹ 2 ਨੰਬਰ ਦੀਆਂ ਤੁਰਦੀਆਂ, ਚਾਹੇ ਉਹ ਲੁਧਿਆਣਾ ਹੋਵੇ, ਜਲੰਧਰ ਹੋਵੇ, ਅੰਮ੍ਰਿਤਸਰ ਹੋਵੇ, ਕਿਸੇ ਵੀ ਵੱਡੇ ਸ਼ਹਿਰ 'ਚ ਚਲੇ ਜਾਓ। ਇੱਥੇ ਤੇ ਦੋਹਰੀ ਛੱਤ ਵਾਲੀ ਬੱਸ ਚੱਲਦੀ ਰਹੀ ਹੈ ਪੰਜਾਬ 'ਚੋਂ, ਹੁਣ ਕਿੰਨੀਆਂ ਨੇ ਮੈਨੂੰ ਪੱਕਾ ਨਹੀਂ ਪਤਾ। ਦੋਹਰੀ ਛੱਤ ਵਾਲੀ ਬੱਸ ਬੈਨ ਆ, ਤਾਂ ਇੱਥੇ ਉਹ ਵੀ ਭਰ ਕੇ ਲੈ ਜਾਂਦੇ ਆ। ਸੋ ਇਸ ਕਰਕੇ ਇਹਨਾਂ ਨੂੰ ਖਾਸ ਧਿਆਨ ਰੱਖਣਾ ਪਏਗਾ। ਜੇ ਇਹ ਦਫ਼ਤਰ 'ਚ ਨਾ ਵੜੇ, ਬਾਹਰ ਰਹੇ, ਸੜਕ ਤੇ ਰੋਡ ਤੇ ਰਹੇ, ਅਫਸਰ ਵੀ ਆ ਜਾਣਗੇ ਔਰ ਸਾਰੇ ਅੜਿੱਕੇ ਵੀ ਆ ਜਾਣਗੇ। ਤਾਂ ਦੂਜੀ ਗੱਲ ਇਹ ਆ ਕਿ ਬਰੋਬਰ ਟਾਈਮ ਟੇਬਲ ਜਿਹੜਾ ਵੰਡ ਕੇ ਦੇਣ, ਜਿੰਨਾ ਟਾਈਮ ਬਣਦਾ ਸਰਕਾਰੀ ਬੱਸਾਂ ਨੂੰ ਦੇਣ, ਔਰ ਜਿਹੜੇ ਇਸ ਤਰ੍ਹਾਂ ਦੇ ਬੈਠੇ ਆ ਰਿਸ਼ਵਤਖੋਰ, ਇਹਨਾਂ ਨੂੰ ਇੱਥੋਂ ਕੱਢਣ। ਸਾਰਿਆਂ ਦੀ ਜਾਂਚ ਪੜਤਾਲ ਕਰਨ ਕਿ ਕੌਣ ਕਿੰਨੇ ਸਾਲ ਤੋਂ ਕਿਸ ਸੀਟ ਤੇ ਬੈਠਾ। ਜਦ ਤੱਕ ਇਹ ਸਫਾਈ ਨਹੀਂ ਹੁੰਦੀ, ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ। ਸੋ ਦੇਖਦੇ ਆ ਕੀ ਕਰਦੇ ਆ। ਚਲੋ ਜਿੰਨਾ ਵੀ ਆ, ਹਾਲ ਦੀ ਘੜੀ
ਲਾਲਜੀਤ ਸਿੰਘ ਭੁੱਲਰ ਜ਼ੋਰ ਲਾਉਂਦੇ ਨਜ਼ਰ ਜ਼ਰੂਰ ਆ ਰਹੇ ਆ, ਪਰ ਤੁਸੀਂ ਦੇਖ ਲਓ ਕਿ ਜਦੋਂ ਸੱਚ ਰੂਬਰੂ ਹੁੰਦਾ ਤੇ ਉਹ ਕਿੰਨਾ ਕੌੜਾ ਲੱਗਦਾ। ਉੱਤੋਂ ਮੇਰੇ ਖਿਆਲ ਦੇ ਨਾਲ ਜੈਲ ਵਾਲੀ ਪੇਸਟ ਕਰਨੀ ਪੈਣੀ ਹੈ ਜਾ ਕੇ ਘਰੇ ਉਹਨਾਂ ਜੀ, ਅੱਛਾ ਮਿੰਟੂ ਜੀ, ਟਰਾਂਸਪੋਰਟ ਦੇ ਵਿੱਚ ਤਾਂ ਮਾਫੀਆ ਸ਼ਬਦ ਦੀ ਚਰਚਾ ਬਹੁਤ ਚਿਰ ਤੋਂ ਆ, ਪਰ ਕੀ ਇਹ ਸੱਚ ਆ ਵੀ ਖੇਡਾਂ ਦੇ ਵਿੱਚ ਵੀ ਮਾਫੀਆ ਸ਼ਬਦ ਆ ਗਿਆ ਹੁਣ? ਦੇਖੋ ਗੱਲ ਕੀ ਹੈ ਕਿ ਇੱਕ ਵਿਸਲ ਬਲੋਅਰ ਨੇ ਇਕਬਾਲ ਸਿੰਘ ਜੀ, ਸਾਬਕਾ ਏਡੀਸੀ ਵੀ ਹੈ, ਤੇ ਇਹਨਾਂ ਨੇ ਵਾਕਿਆ ਜਦੋਂ ਹੁਣ ਪ੍ਰੈਸ ਰਿਲੀਜ਼ ਜਾਰੀ ਕਰਦੇ ਆ, ਪ੍ਰੈਸ ਨੋਟ ਰਿਲੀਜ਼ ਕਰਦੇ ਆ, ਤੇ ਇਹ ਸ਼ਬਦ ਇਸਤੇਮਾਲ ਕਰਦੇ ਤੇ ਕਾਫੀ ਅਚੰਭਾ ਹੁੰਦਾ ਹੈ, ਅਚਰਜ ਹੁੰਦਾ ਹੈ ਕਿ ਕੀ ਖੇਡ ਦੇ ਵਿੱਚ ਵੀ ਮਾਫੀਆ ਆ ਗਿਆ। ਵੈਸੇ ਤੇ ਆ ਹੀ ਚੁੱਕਾ ਵਾ, ਜਿਸ ਤਰੀਕੇ ਨਾਲ ਕਤਲ ਹੋ ਰਹੇ ਆ, ਜਿਸ ਤਰੀਕੇ ਨਾਲ ਕਬੱਡੀ ਫੈਡਰੇਸ਼ਨਾਂ ਦੇ ਟਕਰਾਅ ਹੋ ਰਹੇ ਆ, ਸਪਾਰੀ ਕਿਲਿੰਗ ਤੱਕ ਹੋ ਰਹੀ ਹੈ, ਹੋਰ ਮਾਫੀਆ ਕਿਸ ਤਰ੍ਹਾਂ ਆਉਣਾ, ਇਸ ਤਰ੍ਹਾਂ ਹੀ ਆਉਂਦਾ ਹੁੰਦਾ ਆ। ਤੋ ਇਹਨਾਂ ਨੇ ਜਿਹੜੀ ਗੱਲ ਕਹੀ ਆ, ਕਿਉਂਕਿ ਇਹ ਦੇਖੋ ਫੈਕਚੁਅਲੀ ਗੱਲਾਂ ਕਰਦੇ ਨੇ, ਇਹ ਹਵਾ ਹਵਾਈ ਗੱਲਾਂ ਨਹੀਂ ਕਰਦੇ, ਸਾਬਕਾ ਅਫਸਰ ਨੇ। ਇਸ ਤੋਂ ਇਲਾਵਾ ਖੇਡਾਂ ਦੇ ਦੁਨੀਆ ਦੇ ਕਹਿ ਲਈਏ ਕਿ ਚੋਟੀ ਦੇ ਵਿਸਲ ਬਲੋਅਰ ਨੇ, ਤਾਂ ਇਹਨਾਂ ਦੀ ਜਿਹੜੀ ਸ਼ਬਦਾਵਲੀ ਹਮੇਸ਼ਾ ਥੋੜੀ ਤਿੱਖੀ ਰਹਿੰਦੀ ਆ। ਸੋ ਇਹਨਾਂ ਨੇ ਖੁਲਾਸਾ ਕੀਤਾ ਆ ਕਿ ਵੱਖ-ਵੱਖ ਖੇਡ ਅਕੈਡਮੀਆਂ ਤੇ ਵਿੰਗਾਂ ਲਈ, ਵਿੰਗ ਕਹਿ ਲਓ ਜਾਂ ਸਪੋਰਟਸ ਸੈਂਟਰ ਕਹਿ ਲਓ, ਇਹਨਾਂ ਵਾਸਤੇ ਜਿਹੜੇ 2022-23 ਵਾਸਤੇ ਦਾਖਲੇ ਰੱਖੇ ਗਏ ਸਨ, ਹਾਕੀ ਖਿਡਾਰੀਆਂ ਦੀ ਚੋਣ ਕਮੇਟੀ ਵਿੱਚ ਇਹਨਾਂ ਦੇ ਅਨੁਸਾਰ ਖੇਡ ਮਾਫੀਆ ਨੇ ਆਪਣੇ ਚੇਤੇ ਨੈਸ਼ਨਲ ਪੱਧਰ ਉੱਪਰ ਖੇਡੇ ਜੂਨੀਅਰ ਕੋਚ ਸ਼ਾਮਲ ਕਰਦਾ। ਪਰ द्रोणाचार्य अवार्डी, ध्यानचंद अवार्डी, महाराजा रणजीत सिंह अवार्डी, एशियन गोल्डिस्ट ਜਾਂ ਜਿਹਨੂੰ ਕਹੀਏ ਗੋਲਡ ਮੈਡਲਿਸਟ ਕਹਿ ਸਕਦੇ ਆ, ਭਾਰਤੀ ਪੁਰਸ਼, ਭਾਰਤੀ ਔਰਤਾਂ ਹਾਕੀ ਦੇ ਸਾਬਕਾ ਮੁੱਖ ਕੋਚ ਤੇ ਟੀਮ ਸਿਲੈਕਟਰ ਤੇ ਪੰਜਾਬ ਖੇਡ ਮਹਿਕਮੇ ਦੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ PIS ਜਿਹਨੂੰ ਕਹਿੰਦੇ ਆ, ਉਹਦੇ ਚੀਫ ਹਾਕੀ ਕੋਚ ਓਲੰਪੀਅਨ ਰਜਿੰਦਰ ਸਿੰਘ ਜੂਨੀਅਰ ਨੂੰ ਚੋਣ ਕਮੇਟੀ ਦਾ ਮੈਂਬਰ ਤੱਕ ਨਹੀਂ ਸ਼ਾਮਲ ਕੀਤਾ ਗਿਆ। ਮਤਲਬ ਕਿ ਤੁਸੀਂ ਦੇਖ ਲਓ ਹੁਣ ਕਿੰਨੇ ਅਵਾਰਡ ਬਣਦੇ ਨੇ, ਕਿੰਨੇ ਵੱਡੇ ਉਹਨਾਂ ਦੇ ਇਸ ਸਮੇਂ ਮਾਰ ਕੇ ਬਣਦੇ ਆ। ਮੈਂ ਗਿਣਦਾ ਗਿਣਦਾ 100 ਸਹੀ ਹੋ ਗਿਆ ਜ਼ਰੂਰ। ਤੇ ਦੇਖ ਲਓ द्रोणाचार्य अवार्ड, ध्यानचंद अवार्ड, महाराजा रणजीत सिंह अवार्ड, ਏਸ਼ੀਅਨ ਗੋਲਡ ਮੈਡਲਿਸਟ, ਭਾਰਤੀ ਪੁਰਸ਼ ਤੇ ਔਰਤਾਂ ਦੀ ਹਾਕੀ ਟੀਮ ਦੇ ਕੋਚ, ਸਿਲੈਕਟਰ, ਫਿਰ ਜੋ ਸਾਡਾ ਖੇਡ ਮਹਿਕਮਾ ਹੈ ਪੰਜਾਬ ਇੰਸਟੀਚਿਊਟ ਆਫ ਸਪੋਰਟਸ, ਉਹਦੇ ਚੀਫ ਆਫ ਕੋਚ ਜਾਨੀ ਰਜਿੰਦਰ ਸਿੰਘ ਜੂਨੀਅਰ। ਰਜਿੰਦਰ ਸਿੰਘ ਜੂਨੀਅਰ ਜੋ ਹਾਕੀ ਨੂੰ ਪਿਆਰ ਕਰਦੇ ਨੇ, ਜਿਹੜੇ ਹਾਕੀ ਤੋਂ ਜਾਣੂ ਆ, ਉਹਨਾਂ ਨੂੰ ਪਤਾ ਬਹੁਤ ਸ਼ਾਲੀਨ ਵਿਅਕਤੀ ਨੇ, ਬੜੇ ਉੱਘੇ ਕੋਚ ਨੇ, ਤਾਂ ਇਹਨਾਂ ਦਾ ਨਾਂ ਹੀ ਨਹੀਂ ਪਾਇਆ ਗਿਆ। ਕਮਾਲ ਦੀ ਗੱਲ ਇਹ ਆ ਇਹਨਾਂ ਦੇ ਦੱਸਣ ਅਨੁਸਾਰ ਕਿ ਜੋ ਗਰੁੱਪ ਵਗੈਰਾ ਬਣੇ ਹੋਏ ਆ ਜਿੱਥੇ ਉਹਨਾਂ ਨੇ ਆਪਣੇ ਸਾਰੇ ਬਿਊਰੇ ਸਾਂਝੇ ਕਰਨੇ ਸੀ, ਉਹਨਾਂ ਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ, ਬਲਕਿ ਉਹਨਾਂ ਤੋਂ ਜਿਹੜੇ ਬਹੁਤ ਕਿਤੇ ਥੱਲੇ ਕਹਿ ਸਕਦੇ, ਵੈਸੇ ਉੱਤੇ ਥੱਲੇ ਵਾਲੀ ਕੈਟਾਗਰੀ ਜਿਹੜੀ ਉਹ ਸਾਨੂੰ ਬਣਾਉਣੀ ਨਹੀਂ ਚਾਹੀਦੀ, ਪਰ ਉਹਨਾਂ ਦੇ ਅਨੁਸਾਰ ਕਿ ਜਿਹੜੇ ਬਿਲਕੁਲ ਜਿੱਦਾਂ ਕਹਿ ਲਓ ਕਿ ਨਵੇਂ ਸੀ ਉਹਨਾਂ ਦੇ ਮੁਕਾਬਲੇ, ਜਿਨ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਹੈਗੀ, ਅਚੀਵਮੈਂਟ ਨਹੀਂ ਹੈਗੀ, ਤਾਂ ਉਹਨਾਂ ਨੂੰ ਉਸ ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਸਪੈਸੀਫਿਕਲੀ ਜੇ ਦੇਖੀਏ ਤਾਂ ਇੱਕ ਕੋਈ ਸੱਜਣ ਹੈ ਸੁਖਵੀਰ ਸਿੰਘ ਗਰੇਵਾਲ, ਉਹਨਾਂ ਵੱਲ ਇਸ਼ਾਰਾ ਵੀ ਉਹਨਾਂ ਨੇ ਕੀਤਾ। ਸੋ ਉਹ ਕਹਿ ਰਿਹਾ ਕਿ ਰਜਿੰਦਰ ਸਿੰਘ ਜੂਨੀਅਰ ਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ। ਉਹ ਦੇਖੋ ਗੱਲ ਇਹ ਆ ਕਿ ਮੈਂ ਹੈਰਾਨ ਆ, ਵੈਸੇ ਇਹਨਾਂ ਦਾ ਖੇਡ ਮੰਤਰਾਲਾ ਜਿਹੜਾ ਉਹ ਗੁਰਲਾਲ ਘਨੌਰ ਨੂੰ ਦਿੰਦੇ, ਜਾਂ ਸੋਢੀ ਸਾਹਿਬ ਜਿਹੜੇ ਹੈਗੇ ਸੀਗੇ ਉਹ ਜਿੱਤ ਜਾਂਦੇ ਉਹਨਾਂ ਵਰਗੇ ਬੰਦਿਆਂ ਦੇ ਹੱਥੋਂ ਦਾ, ਤਾਂ ਮੇਰੇ ਖਿਆਲ ਦੇ ਨਾਲ ਕੁਝ ਭਲਾ ਹੋ ਜਾਂਦਾ, ਕੁਝ ਭਲਾ ਹੋ ਜਾਂਦਾ। ਇਹ ਤੇ ਬਿਲਕੁਲ ਹੁਣ ਜਿੱਦਾਂ ਕਹਿ ਸਕਦੇ ਕਿ ਗੰਦ ਪੈਣ ਵਾਲੀ ਗੱਲ ਆ ਕਿ ਜੇ ਖੇਡਾਂ ਦੇ ਵਿੱਚ ਔਰ ਖਾਸ ਤੌਰ ਤੇ ਹਾਕੀ ਦੇ ਵਿੱਚ, ਕਬੱਡੀ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਤੇ ਫਿਰ ਕਿਹੜੀ ਖੇਡ ਆ। ਜੇ ਤੁਸੀਂ ਦੇਖੋਗੇ ਕ੍ਰਿਕਟ ਦੀਆਂ ਜ਼ਿਲ੍ਹਾ ਐਸੋਸੀਏਸ਼ਨ, ਉੱਥੇ ਵੀ ਲੋਕ ਰੋਂਦੇ ਆ, ਸਾਨੂੰ ਟੈਲੀਫੋਨ ਕਰਦੇ ਆ, ਕਈ ਵਾਰ ਸਾਨੂੰ ਮਿਲਦੇ ਆ, ਮਾਪੇ ਆ ਜਿਹੜੇ ਬੱਚਿਆਂ ਨੂੰ ਕ੍ਰਿਕਟਰ ਬਣਾਉਣਾ ਚਾਹੁੰਦੇ, ਕਹਿੰਦੇ ਲੁੱਟ ਖਸੁੱਟ ਚੱਲੀ ਜਾਂਦੀ ਹੈ, ਸਿਫਾਰਸ਼ ਤੇ ਅਹੁਦੇਦਾਰੀਆਂ ਦੀ ਮਾਰਕੇਬਾਜ਼ੀ ਇਸੇ ਤਰ੍ਹਾਂ ਹੀ ਚੱਲਦੀ ਹੈ। ਤਾਂ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਹੁਣ ਵੈਸੇ ਤੇ ਸ਼ਰਮ ਸਾਨੂੰ ਆਪਣੇ ਆਪ ਨੂੰ ਆਉਣ ਲੱਗ ਪੈਂਦੀ ਆ ਕਿ ਖਬਰਾਂ ਦੇ ਵਿੱਚ ਕਿੰਨੀ ਵਾਰੀ ਅਸੀਂ ਕਹਿ ਦਿੰਦੇ ਇਸ ਪਾਸੇ ਵੀ ਧਿਆਨ ਦਿਓ ਜੀ, ਇਸ ਪਾਸੇ ਵੀ ਧਿਆਨ ਦਿਓ ਜੀ, ਇਸ ਪਾਸੇ ਵੀ ਧਿਆਨ ਦਿਓ। ਅਗਲਾ ਕਹਿੰਦਾ ਕਿ ਯਾਰ ਇਸ ਪਾਸੇ ਧਿਆਨ ਦਈਏ ਤਾਂ ਉਸ ਪਾਸੇ ਖੇਡ ਖਰਾਬ ਹੋ ਜਾਂਦੀ ਆ, ਉਧਰ ਧਿਆਨ ਦਿੰਦੇ ਆ ਤੇ ਇੱਧਰ ਖੇਡ ਖਰਾਬ ਹੋ ਜਾਂਦੀ ਹੈ, ਕਿਉਂਕਿ ਖੇਡ ਸਾਰੇ ਪਾਸੇ ਹੀ ਖਰਾਬ ਹੋਈ ਪਈ। ਜੀ ਬਿਲਕੁਲ, ਖੇਡ ਖਰਾਬ ਰੇਲ ਕੋਚ ਫੈਕਟਰੀ ਵਾਲਿਆਂ ਦੀ ਵੀ ਹੋ ਗਈ। ਮੈਨੂੰ ਲੱਗਦਾ ਉਹਨਾਂ ਦੀ ਲੱਖਾਂ ਦੀ ਕਾਪਰ ਰਾਈਡ ਜਿਹੜੀ ਆ ਉਹ ਗਾਇਬ ਦੱਸੀ ਜਾ ਰਹੀ ਹੈ ਮਿੰਟੂ ਜੀ। ਦੇਖੋ ਇਹ ਜਿਹੜੀਆਂ ਹੁੰਦੀਆਂ ਨੇ ਕਾਪਰ ਰੋਡ ਹੁੰਦੀਆਂ ਨੇ, ਇਹ ਮਤਲਬ ਕਿ ਜਿਹੜੇ ਕੋਚ ਹੁੰਦੇ ਆ, ਜਿਹੜੇ ਡੱਬੇ ਹੁੰਦੇ, ਉਹਨਾਂ ਨੂੰ ਜੋੜਨ ਵਾਸਤੇ ਆਪੋ ਵਿੱਚ ਵੀ ਵਰਤੀਆਂ ਜਾਂਦੀਆਂ ਕਾਪਰ ਰੋਡਸ ਜਿਹੜੀਆਂ ਹੁੰਦੀਆਂ ਨੇ। ਤਾਂ ਇਹ ਕੋਈ ਏਦਾਂ ਤੇ ਹੈ ਨਹੀਂ
ਕਿ ਕੋਈ ਜਿਓਮੈਟਰੀ ਬਾਕਸ ਦੇ ਵਿੱਚ ਕੋਈ ਪੈਨਸਲ ਪਾ ਕੇ ਬੱਚਾ ਲੈ ਗਿਆ ਹੋਵੇ, ਇਸ ਤਰ੍ਹਾਂ ਨਹੀਂ ਹੁੰਦਾ। ਇਹਨਾਂ ਦਾ ਵਜਨ ਹੁੰਦਾ, ਰੋਲ ਹੁੰਦੇ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਗਾਇਬ ਹੋਇਆ, ਇਹਨਾਂ ਨੇ ਉਹਦੇ ਤੇ ਪਰਦਾਪੋਸ਼ੀ ਕਰਨ ਦਾ ਯਤਨ ਕੀਤਾ ਹੈ, ਪਰੰਤੂ ਖਬਰ ਬਾਹਰ ਆ ਗਈ ਆ। ਕਿਉਂਕਿ ਰੇਲ ਕੋਚ ਫੈਕਟਰੀ, ਜੇ ਕਿਸੇ ਨੇ ਘੁੰਮੀ ਹੋਵੇ ਉਹਨੂੰ ਪਤਾ ਹੋਏਗਾ, ਰੇਲ ਕੋਚ ਫੈਕਟਰੀ ਇੱਕ ਐਸੀ ਜਗ੍ਹਾ ਹੈ ਜਿੱਥੇ ਕਹਿ ਸਕਦੇ ਹਾਂ ਪਰਿੰਦਾ ਪਰ ਨਹੀਂ ਮਾਰਦਾ। ਤਾਂ ਉੱਥੋਂ ਇੰਨਾ ਸਮਾਨ ਬਾਹਰ ਨਿਕਲਣਾ ਕਿਤੇ ਨਾ ਕਿਤੇ ਕਹਿ ਲਓ ਕਿ ਜਾਂ ਤਾਂ ਹੈਰਾਨ ਕਰਦਾ ਤੇ ਜਾਂ ਮਿਲੀ ਭਗਤ ਵੱਲ ਇਸ਼ਾਰਾ ਕਰਦਾ ਕਿ ਰਲ ਮਿਲ ਕੇ ਹੀ ਇਹ ਖੇਡ ਖੇਡੀ ਗਈ ਹੈ। ਪਰ ਇੰਡੀਆ ਦੇ ਵਿੱਚ ਸਭੋ ਸੱਚ ਆ, ਇੱਥੇ ਇੱਕ ਸਟੇਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਬਿਹਾਰ ਦਾ ਮਸਲਾ ਸੀਗਾ ਜਾਂ ਕਿਸੇ ਹੋਰ ਸਟੇਟ ਦਾ, ਮੈਨੂੰ ਪੱਕਾ ਯਾਦ ਨਹੀਂ ਹੈ ਕਿ ਉੱਥੇ ਹੋਇਆ ਕੀ ਸੀਗਾ ਕਿ ਰੇਲ ਦਾ ਇੰਜਣ ਹੀ ਇੱਕ ਨੇ ਵੇਚ ਦਿੱਤਾ ਸੀਗਾ, ਇਹਨਾਂ ਦੇ ਆਪਣੇ ਹੀ ਮਹਿਕਮੇ ਦੇ ਬੰਦੇ ਨੇ। ਉਹ ਤੇ ਜਦੋਂ ਕੱਢ ਕੱਢ ਕੇ ਲਈ ਜਾਂਦੇ ਸੀ, ਪਤਾ ਲੱਗਿਆ ਬੇੜਾ ਬਹਿ ਜੇ ਤੁਹਾਡਾ, ਇਹ ਤਾਂ ਰੇਲ ਦਾ ਇੰਜਣ ਖੜੀ ਜਾਂਦੇ ਆ। ਸੋ ਜਿੱਥੇ ਰੇਲ ਦੇ ਇੰਜਣ ਸੁਰੱਖਿਅਤ ਨਹੀਂ ਹੈਗੇ, ਫਿਰ ਉੱਥੇ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚੋਰੀਆਂ ਦੀ ਕੀ ਗੱਲ ਕਰਨੀ ਹੈ। ਇੱਥੇ ਤੇ ਤੁਹਾਨੂੰ ਪਤਾ ਹੈ ਕਿ ਚੋਰ ਵੀ ਸਾਡੇ ਤੇ, ਮੈਂ ਕਹਿੰਦਾ ਕਿ ਦੁਨੀਆ ਦੇ ਵਿੱਚ ਚੋਰੀ ਤੇ ਹਰੇਕ ਥਾਂ ਤੇ ਹੁੰਦੀ ਆ, ਪਰ ਇੱਥੋਂ ਵਾਲੇ ਚੋਰ ਗਜ਼ਬ ਦੇ ਚੋਰ ਆ। ਬੜੀਆਂ ਕਹਾਣੀਆਂ ਜੁੜੀਆਂ ਹੋਈਆਂ, ਐਸੇ ਵੀ ਨਟਵਰ ਲਾਲ ਪਏ ਆ ਜਿਨ੍ਹਾਂ ਨੇ ਤਾਜ ਮਹਿਲ ਵੇਚ ਦਿੱਤਾ, ਜਿਨ੍ਹਾਂ ਨੇ ਸੰਸਦ ਤੱਕ ਵੇਚ ਦਿੱਤੀ। ਇਹ ਸੱਚ ਆ, ਕਿਸੇ ਦਿਨ ਸਾਰੀ ਡਿਟੇਲ ਸੁਣਾ ਦੂੰਗਾ। ਸੋ ਕਹਿਣ ਦਾ ਭਾਵ ਇਹ ਆ ਕਿ ਚੋਰ ਵੀ ਕਮਾਲ ਦੇ ਆ। ਇੱਥੋਂ ਲਖਨਊ ਦੇ ਲਾਗੇ ਟਰੱਕ ਨਿਕਲਦਾ ਪਿਆ ਸੀਗਾ ਤੇ ਚੋਰ ਜਹਾਜ਼ ਦਾ ਹੀ ਟਈਆ ਸ਼ਾਇਦ ਲੈ ਗਏ ਸਨ, 에ਅਰਫੋਰਸ ਵਾਲਿਆਂ ਦਾ। ਸੋ ਇਹ ਵੀ ਹੁੰਦਾ। ਤੋ ਕਹਿਣ ਦਾ ਮਤਲਬ ਹੈ ਕਿ ਚੋਰੀ ਵੀ ਕਮਾਲ ਦੀ ਹੁੰਦੀ ਆ, ਪਰ ਇੱਥੇ ਸਰਕਾਰੀ ਜਗ੍ਹਾ ਤੇ ਇੰਨੀ ਸੁਰੱਖਿਆ ਜਗ੍ਹਾ ਵਾਲੀ ਜਿਹੜੀ ਜਗ੍ਹਾ ਹੈ, ਉੱਥੋਂ ਚੋਰੀ ਹੋ ਜਾਣੀ, ਇਹ ਤਾਂ ਹੋਰ ਵੀ ਕਮਾਲ ਦੀ ਗੱਲ ਹੈ ਕਿ ਚੋਰ ਜਿਹੜੇ ਬਾਹਰ ਤੁਰੇ ਫਿਰਦੇ ਉਹ ਤਾਂ ਕੁਛ ਵੀ ਨਹੀਂ, ਜਿਹੜੇ ਅੰਦਰ ਦੇ ਚੋਰ ਆ ਉਹ ਅਸਲ ਦੇ ਵਿੱਚ ਗਜ਼ਬ ਦੇ ਚੋਰ ਆ। ਜੀ, ਬਿਲਕੁਲ। ਅਗਲੀ ਜੇ ਗੱਲ ਵੱਲ ਵਧੀਏ ਮਿੰਟੂ ਜੀ, ਤੇ ਉਹ ਇਹ ਹੈ ਕਿ ਪੋਲੀਟੀਕਲ ਰਿਫਾਰਮਸ ਇੱਕ ਬਹੁਤ ਵੱਡੀ ਬਹਿਸ ਹੈ ਪੰਜਾਬ ਦੇ ਵਿੱਚ, ਔਰ ਪੂਰੇ ਹੁਣ ਤਾਂ ਵਰਲਡ ਦੇ ਵਿੱਚ ਹੀ ਪੋਲੀਟੀਕਲ ਰਿਫਾਰਮਸ ਦੀ ਬਹਿਸ ਚੱਲੀ ਹੋਈ ਆ, ਸ਼੍ਰੀਲੰਕਾ ਕਰਕੇ, ਪਾਕਿਸਤਾਨ ਕਰਕੇ, ਹੋਰ ਬਹੁਤ ਦੇਸ਼ਾਂ ਕਰਕੇ। ਪਰ ਚੁਣਾਵੀ ਬੌਂਡ ਜਿਹੜੇ ਆ, ਉਹਨਾਂ ਤੇ ਸੁਪਰੀਮ ਕੋਰਟ ਹੁਣ ਸੁਣਵਾਈ ਕਰੇਗਾ। ਦੇਖੋ, ਇਹ ਜਿਹੜਾ ਇਲੈਕਟੋਰਲ ਬੌਂਡ ਦਾ ਮਸਲਾ ਹੈ, ਇਹ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਆਇਆ ਆਲਰੇਡੀ। ਸੁਪਰੀਮ ਕੋਰਟ ਦੇ ਵਿੱਚ ਆ, ਇਹ ਕੋਈ ਨਵਾਂ ਨਹੀਂ ਗਿਆ ਸੁਪਰੀਮ ਕੋਰਟ ਦੇ ਵਿੱਚ। ਮਸਲਾ ਕੀ ਹੈ ਕਿ ਕੁਝ ਅਹਿਮ ਮੁੱਦੇ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਮਿਸਾਲ ਦੇ ਤੌਰ ਤੇ 370 ਵਾਲਾ ਵੀ ਆ, ਮਿਸਾਲ ਦੇ ਤੌਰ ਤੇ ਸੀਏ ਵਾਲਾ ਵੀ ਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਅਤੀ ਮਹੱਤਵਪੂਰਨ ਮੁੱਦੇ ਨੇ। ਉਹਦੇ ਵਿੱਚ ਕੀ ਹੈ ਕਿ ਵਿੱਚੋਂ 2 ਸਾਲ ਤੇ ਕੋਵਿਡ ਨੇ ਤਹਿਸ ਨਹਿਸ ਕਰ ਦਿੱਤਾ ਸਾਰਾ ਕੰਮਕਾਰ, ਅਦਾਲਤਾਂ ਦਾ ਕੰਮਕਾਰ ਵੀ ਪ੍ਰਭਾਵਿਤ ਹੋਇਆ। ਪਰ ਕੁਝ ਮੁੱਦੇ ਐਸੇ ਹੁੰਦੇ ਆ ਕਿ ਜਿਨ੍ਹਾਂ ਨੂੰ ਫਿਰ ਬਹੁਤੀ ਦੇਰ ਟਾਲਿਆ ਨਹੀਂ ਜਾ ਸਕਦਾ, ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਜੇ ਕੋਈ ਇਸ ਤਰ੍ਹਾਂ ਦਾ ਮਸਲਾ ਆ ਜੇ ਵਿੱਚ ਦੀ ਜਿਹੜਾ ਪਹਿਲਾਂ ਹੀ ਪੈਂਡਿੰਗ ਪਿਆ, ਤੇ ਉਹਦੇ ਨਾਲ ਜੁੜਿਆ ਕੋਈ ਫੈਕਟ ਜਾਂ ਕੋਈ ਸਬੂਤ ਐਸਾ ਆ ਜਾਵੇ ਕਿ ਬਾਈ ਇਹ ਹੁਣ ਜ਼ਰੂਰੀ ਹੈ, ਇਹਨੂੰ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ, ਫਿਰ ਸੁਪਰੀਮ ਕੋਰਟ ਐਗਰੀ ਕਰਦਾ ਹੈ। ਤਾਂ ਮਸਲਾ ਕੁਝ ਇਸ ਕਿਸਮ ਦਾ ਹੈ ਕਿ ਪਹਿਲਾਂ ਤੇ ਕੁਝ ਇਲੈਕਟੋਰਲ ਬੌਂਡ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵਾਂ ਢੰਗ ਸੀਗਾ, ਜਿੱਦਾਂ ਕਹਿ ਲਓ ਬਲੈਕ ਮਨੀ ਪਾਰਟੀਆਂ ਨੇ ਲੈਣ ਦਾ ਨਵਾਂ ਢੰਗ ਕੱਢਿਆ ਸੀ, ਸਾਰੇ ਹੀ ਉੱਥੇ ਰਲ ਗਏ ਸਨ। 2017 ਚ ਫਾਈਨੈਂਸ ਬਿੱਲ ਦੇ ਜ਼ਰੀਏ ਲਿਆ ਕੇ ਇਹਨਾਂ ਨੇ ਉਹ ਸਾਰਾ ਮਾਮਲਾ ਜਿਹੜਾ ਸੈੱਟ ਕਰ ਲਿਆ ਸੀਗਾ। ਇੱਕ ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ ਜਿਹੜਾ ਬਾਹਰੋਂ ਆਇਆ ਚੰਦਾ ਸੀਗਾ ਉਹ ਲੀਗਲਾਈਜ਼ ਕਰ ਲਿਆ, ਤੇ ਇੱਕ ਇਹ ਲੈ ਆਂਦਾ। ਇਲੈਕਟੋਰਲ ਬੌਂਡ ਦਾ ਮਸਲਾ ਕੀ ਆ ਕਿ ਇੱਕ ਵਿਸ਼ੇਸ਼ ਬੈਂਕ ਹੁੰਦਾ, ਨਿਰਧਾਰਿਤ ਹੁੰਦਾ, 3-3 ਮਹੀਨਿਆਂ ਦੀ ਸ਼ਾਇਦ ਉਹਦੇ ਤੇ ਬਾਅਦ ਇੱਕ ਮਿਆਦ ਲਈ ਖਿੜਕੀ ਖੁੱਲਦੀ ਆ, ਉੱਥੋਂ ਖਰੀਦੋ, ਚਾਹੇ ਕਰੋੜ ਦਾ ਖਰੀਦੋ ਚਾਹੇ 1000 ਦਾ ਖਰੀਦੋ। ਇਸ ਤਰ੍ਹਾਂ ਹੁੰਦਾ 1000, 10,000, ਲੱਖ, ਕਰੋੜ, ਇਸ ਤਰ੍ਹਾਂ ਜਾਂਦਾ ਉਹ। ਤਾਂ ਉਹਦੇ ਵਿੱਚ ਕੀ ਇਹਨਾਂ ਨੇ ਤਰਕ ਦਿੱਤਾ ਸੀਗਾ ਕਿ ਇਹਦੇ ਨਾਲ ਕਾਲਾ ਧਨ ਰੁਕੇਗਾ, ਜੋ ਪਾਰਟੀਆਂ ਨੂੰ ਮਤਲਬ ਕਿ ਫੰਡਿੰਗ ਦੇ ਰੂਪ ਚ ਹੁੰਦਾ ਹੈ। ਪਰ ਉਹਦੇ ਚ ਸਭ ਤੋਂ ਵੱਡਾ ਕਾਲਾ ਕਾਰਨਾਮਾ ਤੇ ਇਹ ਸੀਗਾ ਕਿ ਕਿਹਨੇ ਲਿਆ ਤੇ ਕਿਹਨੂੰ ਦਿੱਤਾ ਉਹਦਾ ਕੋਈ ਪਤਾ ਹੀ ਨਹੀਂ ਹੈ। ਸੋ ਇਹ ਸਭ ਤੋਂ ਵੱਡਾ ਕਾਲਾ ਮਾਲਾ ਸੀਗਾ। ਹੁਣ ਹੋਇਆ ਕੀ ਆ ਕਿ ਬੰਗਾਲ ਦੇ ਵਿੱਚੋਂ ਦੱਸਦੇ ਆ ਕਿ ਇੱਕ ਐਸਾ ਮਸਲਾ ਨਿਕਲਿਆ ਜਿੱਥੇ ਕਿਸੇ ਫਰਮ ਨੇ 40 ਕਰੋੜ ਦਾ ਇਲੈਕਟੋਰਲ ਬੌਂਡ ਜਿਹੜਾ ਆ, ਮਤਲਬ ਕਿ 40 ਕਰੋੜ ਦੇ ਇਲੈਕਟੋਰਲ ਬੌਂਡ ਕਹਿ ਲਓ ਕਿ ਉਹ ਦਿੱਤੇ ਆ ਕਿਸੇ ਪਾਰਟੀ ਨੂੰ, ਇਸ ਕਰਕੇ ਕਿ ਸਾਡੇ ਤੇ ਐਕਸਾਈਜ਼ ਵਾਲਾ ਜਿਹੜਾ ਟੈਕਸ ਦਾ ਛਾਪਾ ਉਹ ਨਾ ਪਵੇ, ਉਹ ਛਾਪਾ ਨਾ ਪਵੇ, ਸਿਆਪਾ ਨਾ ਪਵੇ। ਇਸ ਕਰਕੇ ਦੁਬਾਰ ਤੋਂ ਫੇਰ ਪਹੁੰਚ ਕੀਤੀ ਗਈ ਕਿ ਇਹ ਤੇ ਮਾਜਰਾ ਵਿਗੜਦਾ ਪਿਆ, ਇਹ ਤੇ ਇੱਕ ਤਰ੍ਹਾਂ ਨਾਲ ਸਿੱਧੀ ਰਿਸ਼ਵਤਖੋਰੀ ਹੈ। ਸੋ ਰਿਸ਼ਵਤਖੋਰੀ ਐਵੇਂ ਵੀ ਚੱਲਦੀ ਹੈ ਇੰਡੀਆ ਦੇ ਵਿੱਚ। ਤਾਂ ਹੁਣ ਸੁਪਰੀਮ ਕੋਰਟ ਤਿਆਰ ਹੋ ਗਿਆ ਕਿ ਹਾਂ ਕਿ ਭਾਈ ਬੇਸ਼ੱਕ ਟਾਈਮ ਵਾਹਵਾ ਪੈ ਗਿਆ, ਜੋ ਕਰੋਨਾ ਨੇ ਤਬਾਹੀ ਮਚਾਈ ਸੀਗੀ, ਹੁਣ ਉਸ ਤੋਂ ਬਾਅਦ ਕੰਮ ਥੋੜਾ ਠੀਕ ਹੋਇਆ,
ਹੁਣ ਇਹਦੇ ਤੇ ਸੁਣਵਾਈ ਕਰਾਂਗੇ। ਸੋ ਇਹ ਵੇਖਣਾ ਹੋਏਗਾ ਇਹ ਜਿਹੜਾ ਇਲੈਕਟੋਰਲ ਬੌਂਡ ਵਾਲਾ ਇਹਨਾਂ ਨੇ ਬਿੱਲ ਲਿਆਂਦਾ ਸੀਗਾ, ਕੀ ਉਹ ਰੱਦ ਹੁੰਦਾ ਹੈ, ਕਿ ਉਹਦੇ 'ਚ ਕੁਛ ਸੋਧਾਂ ਦੀ ਸੁਪਰੀਮ ਕੋਰਟ ਜਿਹੜੀ ਹੈ ਉਹ ਸਲਾਹ ਦਿੰਦੀ ਹੈ, ਸੁਝਾਅ ਦਿੰਦੀ ਹੈ, ਕੀ ਫੈਸਲਾ ਆਉਂਦਾ ਬਹੁਤ ਮਹੱਤਵਪੂਰਨ ਰਹੇਗਾ। ਪਰ ਡੈਫੀਨਿਟਲੀ ਭਾਰਤੀ ਜਨਤਾ ਪਾਰਟੀ ਨੇ ਇਹਦੇ 'ਚ ਪੂਰੀ ਚਾਂਦੀ ਕੁੱਟੀ ਹੈ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਅਹਿਮ ਜਾਣਕਾਰੀਆਂ ਤੇ ਖਾਸ ਖਬਰਾਂ ਦੇ ਲਈ। ਧੰਨਵਾਦ। ਜੀ। ਸੋ ਸਰੋਤਿਓ ਦਰਸ਼ਕੋ, ਇਹ ਸਨ ਆਪਣੇ ਨਾਲ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਪੰਜਾਬੀ ਰੇਡੀਓ USA ਦੇ ਵੱਖ-ਵੱਖ ਸਾਧਨਾਂ, ਮੋਬਾਈਲ ਐਪਲੀਕੇਸ਼ਨ, AM FM ਸਟੇਸ਼ਨਸ ਦੇ ਉੱਤੇ, ਫੇਸਬੁੱਕ ਜਾਂ ਹੋਰ ਸੋਸ਼ਲ ਪਲੇਟਫਾਰਮਸ ਦੇ ਉੱਤੇ, ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜੁੜੇ ਸਾਰੇ ਹੀ ਦਰਸ਼ਕਾਂ ਦੇ ਨਾਲ ਅਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ। ਆਪਣੇ ਨਾਲ ਮਿੰਟੂ ਗੁਰਸਰੀਆ ਜੀ ਸੀਗੇ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ। ਸੁਪਰੀਮ ਕੋਰਟ ਤੋਂ ਲੈ ਕੇ ਹਿਮਾਚਲ ਤੋਂ ਸ਼ੁਰੂਆਤ ਕੀਤੀ, ਅਰਵਿੰਦ ਕੇਜਰੀਵਾਲ ਦੇ ਬਿਆਨ ਤੋਂ, ਦਾਅਵੇ ਤੋਂ, ਤੇ ਆਖਿਰ ਤੇ ਸੁਪਰੀਮ ਕੋਰਟ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕੀਤਾ। ਪਰ ਇਸੇ ਦਰਮਿਆਨ ਪੰਜਾਬ ਦੀ ਸਿਆਸਤ ਦੇ ਨਾਲ ਤਾਲੁਕਾਤ ਰੱਖਦੇ ਸੁਨੀਲ ਜਾਖੜ, ਟਰਾਂਸਪੋਰਟ ਮੰਤਰੀ ਬਿਕਰਮ ਸਿੰਘ ਮਜੀਠੀਆ, ਖੇਡਾਂ ਦੀ ਆਪਾਂ ਚਰਚਾ ਕੀਤੀ, ਰੇਲ ਕੋਚ ਫੈਕਟਰੀ ਦੀ ਵੀ ਆਪਾਂ ਚਰਚਾ ਕੀਤੀ। ਕਿ ਅਹਿਮ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਦੇ ਚੱਲਦੇ ਹਾਂ। ਪੱਤਰਕਾਰ ਗੌਰੀ ਲੰਕੇਸ਼ ਮਾਮਲਾ ਸਾਰਿਆਂ ਨੂੰ ਪਤਾ ਹੀ ਹੋਣਾ। ਪੱਤਰਕਾਰ ਗੌਰੀ ਲੰਕੇਸ਼ ਮਾਮਲਾ ਹੈ ਕੀ, ਵਾਪਰਿਆ ਕਦੋਂ ਤੇ ਕੀ ਕੁਛ ਹੋਇਆ, ਇਹਦੀ ਬਾਬਤ ਤਫਸੀਲ ਦੇ ਨਾਲ ਚਰਚਾ ਕਰਦੇ ਹਾਂ। ਇਸ ਮਾਮਲੇ ਦੀ ਸੁਣਵਾਈ ਹੁਣ ਪੱਤਰਕਾਰ ਤੇ ਕਾਰਕੁਨ ਸੀਗੇ ਗੌਰੀ ਲੰਕੇਸ਼, ਉਹ ਹੁਣ ਸੁਣਵਾਈ 27 ਮਈ ਤੋਂ ਸ਼ੁਰੂ ਹੋਣੀ ਹੈ। ਇਹ ਜਾਣਕਾਰੀ ਜਿਹੜੀ ਹੈ ਉਹ ਵਕੀਲਾਂ ਨੇ ਦਿੱਤੀ ਹੈ ਤੇ ਉਹ ਕਹਿੰਦੇ ਕਿ ਹੁਣ 27 ਮਈ ਤੋਂ ਜਿਹੜੀ ਸੁਣਵਾਈ ਹੈ ਸ਼ੁਰੂ ਹੋ ਜਾਣੀ ਹੈ ਤੇ ਸਰਗਨੇ ਅਮੋਲ ਕਾਲੇ, ਸ਼ੂਟਰ ਵਾਘਮੋਰੇ ਤੇ ਮੋਟਰਸਾਈਕਲ ਚਾਲਕ ਗਣੇਸ਼ ਮਿਸਕਿਨ ਸਣੇ 17 ਜਿਹੜੇ ਮੁਲਜ਼ਮ ਆ ਉਹ ਸੁਣਵਾਈ ਦਾ ਸਾਹਮਣਾ ਕਰਨਗੇ, ਜਦਕਿ ਇੱਕ ਮੁਲਜ਼ਮ ਫਰਾਰ ਦੱਸਿਆ ਗਿਆ ਹੈ। ਖੱਬੇ ਪੱਖੀ ਪੱਤਰਕਾਰ ਗੌਰੀ ਲੰਕੇਸ਼ ਦੀ ਅਧਿਆਪਕ ਦਿਵਸ ਮੌਕੇ 5 ਸਤੰਬਰ 2017 ਨੂੰ ਉਹਦੇ ਘਰ ਦੇ ਬਾਹਰ ਹੀ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਅਮੋਲ ਕਾਲੇ, ਵਾਘਮੋਰੇ ਤੇ ਮੋਟਰਸਾਈਕਲ ਚਾਲਕ ਗਣੇਸ਼ ਮਿਸਕਨ ਸਣੇ 17 ਮੁਲਜ਼ਮ ਜਿਹੜੇ ਆ ਉਹ ਸੁਣਵਾਈ ਦਾ ਸਾਹਮਣਾ ਕਰਨਗੇ। ਹੋਇਆ ਕੀ ਸੀਗਾ, ਸਿੱਧਰਮਈਆ ਦੀ ਸਰਕਾਰ ਸੀ 2017 ਦੇ ਵਿੱਚ ਤੇ ਉਦੋਂ 5 ਸਤੰਬਰ 2017 ਦੀ ਇਹ ਘਟਨਾ ਜਦੋਂ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਉੱਥੇ ਅਧਿਕਾਰੀ ਸੀਗੇ BK ਸਿੰਘ, ਪੁਲਿਸ ਅਧਿਕਾਰੀ, ਪੁਲਿਸ ਦੇ ਅਫਸਰ ਕਹਿ ਲਓ, ਉਹਨਾਂ ਨੇ ਇਸ ਮਾਮਲੇ ਦੀ ਜਾਂਚ ਕੀਤੀ ਤੇ ਉਹਨਾਂ ਨੇ ਹਿੰਦੂਤਵ ਐਂਗਲ ਤੋਂ ਜਾਂ ਹੋਰ ਨਕਸਲੀ ਐਂਗਲ ਤੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ। ਫਰਵਰੀ 2018 ਦੀ ਗੱਲ ਹੈ ਜਦੋਂ ਇਸ ਮਾਮਲੇ ਦੇ ਵਿੱਚ ਪਹਿਲਾ ਸੁਰਾਗ ਮਿਲ ਗਿਆ ਸੀਗਾ ਤੇ ਪੁਲਿਸ ਨੇ ਨਵੀਨ ਕੁਮਾਰ ਨਾਂ ਦੇ ਔਰ ਉਹਦਾ ਨਾਂ ਸੀਗਾ ਹੰਟੀ ਮੰਜਾ, ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਤੇ ਬਾਅਦ ਦੇ ਵਿੱਚ ਉਹਨੇ ਇਹ ਗੱਲ ਕਬੂਲੀ ਕਿ ਹਾਂ ਇਸ ਮਾਮਲੇ ਦੇ ਵਿੱਚ ਸਾਡੀਆਂ ਧਾਰਾਂ ਜੁੜਦੀਆਂ ਨੇ। ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਵਾਘਮਾਰੇ ਨੂੰ ਉੱਤਰੀ ਕਰਨਾਟਕ ਦੇ ਬੀਜਾਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਜਾਂਦਾ, ਜਿਹੜਾ ਵਾਘਮਾਰੇ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ। ਅਗਸਤ 2019 ਦੇ ਵਿੱਚ ਕਰਨਾਟਕ ਸਰਕਾਰ ਜਿਹੜੀ ਹੈ ਉਹ ਇਹ SIT ਜਿਹੜੀ ਇਹਦੀ ਮਸਲੇ ਦੇ ਨਾਲ ਜੁੜੀ ਹੁੰਦੀ ਹੈ ਉਹਦਾ ਸਨਮਾਨ ਵੀ ਕਰਦੀ ਹੈ। 10 ਜਨਵਰੀ 2020 ਦੀ ਗੱਲ ਹੈ ਜਦੋਂ ਇਸੇ ਮਾਮਲੇ ਨਾਲ ਜੁੜੇ ਹੋਏ ਰਿਸ਼ੀਕੇਸ਼ ਦੇਵੜੀਕਰ ਨੂੰ ਝਾਰਖੰਡ ਦੇ ਧਨਬਾਦ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ, ਬਹੁਤ ਸਾਰੇ ਦੋਸ਼ੀ ਕਹਿ ਸਕਦੇ, ਲੋਕ ਤਾਂ ਨਹੀਂ ਕਹਿ ਸਕਦੇ। ਸੋ ਦੂਜੀ ਇਹ ਗੱਲ ਹੈ ਕਿ ਗੌਰੀ ਲੰਕੇਸ਼ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ BJP ਦੀ ਆਲੋਚਕ ਸੀਗੀ ਤੇ ਨਕਸਲੀਆਂ ਦੀ ਹਮਦਰਦ ਹੋਣ ਦੇ ਵੀ ਉਹਦੇ ਤੇ ਦੋਸ਼ ਲੱਗਦੇ ਰਹੇ। ਪੱਤਰਕਾਰਾਂ ਦੀ ਹੱਤਿਆ ਕੋਈ ਨਵੀਂ ਗੱਲ ਨਹੀਂ ਹੈ। 1990 ਤੋਂ ਲੈ ਕੇ 2015 ਦੇ ਦਰਮਿਆਨ ਘੱਟੋ ਘੱਟ ਇਰਾਕ ਦੇ ਵਿੱਚ 309 ਪੱਤਰਕਾਰ ਮਾਰੇ ਗਏ ਤੇ ਪਾਕਿਸਤਾਨ ਦੇ ਵਿੱਚ 116 ਤੇ ਭਾਰਤ ਦੇ ਵਿੱਚ 96 ਪੱਤਰਕਾਰਾਂ ਦੇ ਕਤਲ ਹੋਏ ਤੇ ਅਫਗਾਨਿਸਤਾਨ ਦੇ ਵਿੱਚ 46, ਅਮਰੀਕਾ ਦੇ ਵਿੱਚ 30 ਤੇ ਨੇਪਾਲ ਦੇ ਵਿੱਚ 21 ਪੱਤਰਕਾਰਾਂ ਦੇ ਕਤਲ ਹੋਏ ਹੈ 1990 ਤੋਂ ਲੈ ਕੇ 2015 ਦੇ ਵਿੱਚ। ਭਾਰਤ ਦੇ ਵਿੱਚ ਜੇਕਰ ਗੱਲ ਕਰੀਏ 2016 ਦੇ ਵਿੱਚ 2, 15 ਦੇ ਵਿੱਚ 1, 2014 ਦੇ ਵਿੱਚ 2, 13 ਦੇ ਵਿੱਚ 4, 2012 ਦੇ ਵਿੱਚ ਵੀ 2 ਪੱਤਰਕਾਰਾਂ ਦੇ ਕਤਲ ਹੋਏ ਹੈ। ਹੇਮੰਤ ਯਾਦਵ, ਰਾਜਦੇਵ ਰੰਜਨ, ਜੋਗਿੰਦਰ ਸਿੰਘ, ਬਰਜੇਸ਼ ਕੁਮਾਰ, ਸੰਜੇ ਪਾਠਕ, ਇਹਨਾਂ ਦੇ ਨਾਂ ਸੁਣੇ ਹੋਣੇ ਤੁਸੀਂ, ਜੇ ਨਹੀਂ ਸੁਣੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ ਵੀ ਪੱਤਰਕਾਰ ਸੀਗੇ ਔਰ ਐਸੇ ਪੱਤਰਕਾਰ ਸੀਗੇ ਜਿਨ੍ਹਾਂ ਨੇ ਦੇਸ਼ ਵਾਸਤੇ, ਜਿਨ੍ਹਾਂ ਨੇ ਆਪਦੇ ਸੂਬੇ ਦੇ ਲੋਕਾਂ ਵਾਸਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਔਰ ਹਮੇਸ਼ਾ ਸੱਚ ਵਾਲੇ ਪਾਸੇ ਖੜੇ। ਇਹਨਾਂ ਦੀ ਜਿਹੜੀ ਕਤਲ ਹੋਏ ਆ ਉਹ ਇਸੇ ਕਰਕੇ ਹੋਇਆ ਕਿ ਇਹਨਾਂ ਨੇ ਹਮੇਸ਼ਾ ਸੱਤਾ ਨੂੰ ਚੁਣੌਤੀ ਦਿੱਤੀ ਤੇ ਕਿਸੇ ਨਾ ਕਿਸੇ ਬਾਹੂਬਲੀ, ਸੱਤਾਧਾਰੀ ਬਾਹੂਬਲੀ ਦੇ ਖਿਲਾਫ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣੀਆਂ ਖਬਰਾਂ ਜ਼ਰੀਏ ਐਕਸਪੋਜ਼ ਕੀਤਾ। ਇੱਕ ਮੋਟੀ ਜੀ ਮਿਸਾਲ ਤੁਹਾਨੂੰ ਦੇ ਦਿੰਦੇ ਹਾਂ। ਪੱਤਰਕਾਰ ਰਾਮਚੰਦਰ ਛਤਰਪਤੀ ਜੀ ਦਾ ਜ਼ਿਕਰ ਹੁੰਦਾ ਹੈ ਹਮੇਸ਼ਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਉਸ ਮਾਮਲੇ ਦੇ ਵਿੱਚ ਸਜ਼ਾ ਹੋਈ ਹੈ। ਉਸ ਮਾਮਲੇ ਦੇ ਵਿੱਚ ਉਹਦੇ ਪਰਿਵਾਰ ਨੇ ਬਹੁਤ ਵੱਡੀ ਜਦੋਜਹਿਦ ਕੀਤੀ ਹੈ। ਤਾਂ
ਇੱਥੇ ਕੀ ਆ? ਇੱਥੇ ਇਹੀ ਆ ਕਿ ਜਦੋਂ ਕੋਈ ਬੰਦਾ ਪਖੰਡਵਾਦ ਦੇ ਜਾਂ ਉਹਦੇ ਪਖੰਡਵਾਦ ਦੀ ਆੜ ਦੇ ਹੇਠ, ਅੰਧ ਵਿਸ਼ਵਾਸੀ ਦੀ ਆੜ ਦੇ ਹੇਠ ਕੋਈ ਲੁਕਿਆ ਛਿਪਿਆ ਕ੍ਰਾਈਮ ਹੈ, ਜਦੋਂ ਉਹਦੀ ਬਾਬਤ ਰਿਪੋਰਟਿੰਗ ਹੁੰਦੀ ਹੈ ਤੇ ਲੋਕਾਂ ਨੂੰ ਉਹਦੀ ਬਾਬਤ ਅਵੇਅਰਨੈਸ ਹੁੰਦੀ ਹੈ, ਤਾਂ ਫਿਰ ਉਹਨੂੰ ਟਾਰਗੇਟ ਕੀਤਾ ਜਾਂਦਾ। ਰਾਮਚੰਦਰ ਛਤਰਪਤੀ ਜੀ ਨੇ ਇਸੇ ਚੀਜ਼ ਦਾ ਹੀ ਉਹਨਾਂ ਨੂੰ ਪੇ ਕਰਨਾ ਪਿਆ ਆਪਣੀ ਜਾਨ ਗਵਾ ਕੇ। ਉਹਨਾਂ ਨੂੰ ਇੱਕ ਖਬਰ ਛਾਪੀ ਗਈ ਜਿਹਦੇ ਵਿੱਚ ਉਹ ਚਿੱਠੀ ਛਾਪੀ ਸੀ, ਜਿਹੜੀ ਚਿੱਠੀ ਕਰਕੇ ਅੱਜ ਡੇਰਾ ਸਿਰਸਾ ਮੁਖੀ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਆ। ਉਹ ਚਿੱਠੀ ਛਾਪਣ ਦੇ ਬਦਲੇ ਰਾਮਚੰਦਰ ਛਤਰਪਤੀ ਨੂੰ ਆਪਣੀ ਜਾਨ ਗਵਾਉਣੀ ਪਈ। ਉਸ ਤੋਂ ਬਾਅਦ ਉਹਨਾਂ ਦੇ ਛੋਟੇ-ਛੋਟੇ ਬੱਚੇ ਸੀ, ਅੰਸ਼ੁਲ ਛਤਰਪਤੀ ਜੀ ਨੇ ਬਹੁਤ ਵੱਡੀ ਆਪਣੇ ਪਿਤਾ ਦੀ ਇਨਸਾਫ ਦੀ ਲੜਾਈ ਲੜੀ, ਔਰ ਨਾਮ ਜ਼ਿੰਦਗੀ ਦੇ ਵਿੱਚੋਂ ਚਾਹੇ ਜਿਵੇਂ ਮਰਜ਼ੀ ਹੋਣ, ਪਰ ਉਹਨਾਂ ਨੇ 3 ਸਟੇਟਾਂ ਦੇ ਮੁੱਖ ਮੰਤਰੀਆਂ ਦੇ ਸਾਹਮਣੇ ਵੀ ਹਾਰ ਨਹੀਂ ਮੰਨੀ। ਮੁੱਖ ਮੰਤਰੀ ਤਾਂ ਇੱਕ ਹੋਰ ਗੱਲ ਆ, ਪਰ ਇਹ ਮੌਜੂਦਾ ਰਾਜਸਥਾਨ, ਹਰਿਆਣਾ ਤੇ ਪੰਜਾਬ ਦੀਆਂ ਕਈ ਸਰਕਾਰਾਂ ਨੇ ਸਮੇਂ ਦਰ ਸਮੇਂ ਅੰਸੁਲ ਛਤਰਪਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਪਿਤਾ ਦੀ ਇਨਸਾਫ ਦੀ ਲੜਾਈ ਦੀ ਜੱਦੋਜਹਿਦ ਛੱਡ ਦੇ, ਪਰ ਉਹ ਬੰਦਾ ਦਬਿਆ ਨਹੀਂ, ਉਹਨੇ ਛੱਡੀ ਨਹੀਂ ਤੇ ਅਖੀਰ ਜੇਲ੍ਹ ਮੁਖੀ ਨੂੰ ਉਸੇ ਮਾਮਲੇ ਦੇ ਵਿੱਚ ਸਜ਼ਾ ਕਰਾ ਕੇ ਹਟਿਆ। ਸੋ ਇਹ ਇਸ ਤਰ੍ਹਾਂ ਵਾ, ਪੱਤਰਕਾਰਾਂ ਦੇ ਕਤਲ ਇਸ ਤਰ੍ਹਾਂ ਹੁੰਦੇ ਆ। ਜਦੋਂ ਵੀ ਕੋਈ ਹਿਡਨ ਏਜੰਡੇ ਨੂੰ ਪੱਤਰਕਾਰ ਐਕਸਪੋਜ਼ ਕਰਦਾ, ਤਾਂ ਉਦੋਂ ਪੱਤਰਕਾਰ ਨੂੰ ਆਪਣੀ ਜਾਨ ਦੇ ਕੇ ਉਸ ਖਬਰ ਦੀ ਕੀਮਤ ਚੁਕਾਉਣੀ ਪੈਂਦੀ ਹੈ। ਸੋ ਜਦੋਂ ਕੋਈ ਪੱਤਰਕਾਰ ਮਾਫੀਆ ਮਾਰ ਦਿੰਦਾ ਹੈ, ਕਈ ਵਾਰੀ ਰੇਤ ਦੀਆਂ ਖਬਰਾਂ ਆਪਾਂ ਦੇਖਦੇ ਹਾਂ। ਪੰਜਾਬ ਦੇ ਵਿੱਚ ਵੀ ਐਸਾ ਕਤਲ ਇੱਕ ਹੋ ਚੁੱਕਿਆ ਵਾ। ਕੋਈ ਗੁੰਡਾ, ਕੋਈ ਦਬੰਗ ਮਰਵਾ ਦਿੰਦਾ ਹੈ, ਤਾਂ ਉਦੋਂ ਤਾਂ ਜਿਹੜੇ ਰਾਜਨੀਤਿਕ ਲੀਡਰ ਹੈ, ਉਹ ਉਦੋਂ ਤਾਂ ਮਤਲਬ ਮਗਰਮੱਛ ਦੇ ਹੰਝੂ ਵਹਾਉਂਦੇ ਆ। ਪਰ ਜਦੋਂ ਕੋਈ ਰਾਜਨੀਤਿਕ ਬੰਦੇ ਉੱਤੇ ਦੋਸ਼ ਲੱਗਦੇ ਆ, ਉਦੋਂ ਸਾਰੀਆਂ ਪਾਰਟੀਆਂ, ਉਦੋਂ ਸਾਰੇ ਬੰਦੇ, ਇਹ ਨਹੀਂ ਆ ਕਿ ਬੀਜੇਪੀ ਤੇ, ਕਾਂਗਰਸ ਤੇ, ਬਸਪਾ ਤੇ, ਸਪਾ ਤੇ, ਕਿਸੇ ਹੋਰ ਧਿਰ ਤੇ ਦੋਸ਼ ਲੱਗੇ ਤਾਂ ਉਹ ਦੂਜੀਆਂ ਪਾਰਟੀਆਂ ਬੋਲਣਗੀਆਂ ਨਹੀਂ, ਸਿਆਸੀ ਕਲਾਸ ਸਾਰੀ ਇੱਕੋ ਹੀ ਹੈ, ਸਿਆਸੀ ਜਮਾਤ ਸਾਰੀ ਇੱਕੋ ਹੀ ਹੈ। ਸਾਨੂੰ ਸਮਝਣਾ ਪੈਣਾ ਵਾ, ਹੌਲੀ ਹੌਲੀ ਚੀਜ਼ਾਂ ਸਾਨੂੰ ਸਮਝ ਆਉਣਗੀਆਂ ਕਿ ਸਿਆਸੀ ਲੋਕ ਇੱਕ ਹੀ ਆ, ਤੇ ਇਹ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਅਰ ਬੈਕ ਦਾ ਕੰਮ ਕਰ ਜਾਂਦੇ ਆ, ਭਾਵੇਂ ਖੁੱਲ੍ਹੇਆਮ ਕਰਨ ਤੇ ਭਾਵੇਂ ਲੁਕ ਛਿਪ ਕੇ ਕਰਨ। ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਇਸੇ ਤਰ੍ਹਾਂ ਹੀ ਲੋਕ ਉਹਨਾਂ ਦੀ ਮਿਸਾਲ ਦਿੰਦੇ ਰਹੇ ਨਾ ਕਿ ਤੁਸੀਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੋ, ਔਰ ਅਖੀਰ ਤੇ ਕਾਂਗਰਸ ਪਾਰਟੀ ਨੇ ਕੈਪਟਨ ਨੂੰ ਲਾਉਣਾ ਪਿਆ, ਕਾਂਗਰਸ ਪਾਰਟੀ ਨੂੰ। ਖੈਰ, ਆਪਾਂ ਇੱਕ ਹੋਰ ਅਹਿਮ ਖਬਰ ਵੱਲ ਵਧਦੇ ਹਾਂ, ਗੱਲ ਕਰਦੇ ਹਾਂ ਪੀਟੀਸੀ ਮਿਸ ਪੰਜਾਬਣ ਮੁਕਾਬਲੇ ਦੀ। ਇਸੇ ਹੀ ਮਸਲੇ ਦੇ ਵਿੱਚ, ਜਿਹਦੇ ਵਿੱਚ ਪੀਟੀਸੀ ਟੀਵੀ ਵੱਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੀ ਇੱਕ ਕੁੜੀ ਨੂੰ ਬੰਦੀ ਬਣਾਉਣ ਦੇ ਦੋਸ਼ਾਂ ਤੇ ਸ਼ੋਅ ਦੇ ਵਿੱਚ ਹਿੱਸਾ ਲੈ ਰਹੀਆਂ ਕੁੜੀਆਂ ਨੂੰ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਨੈਂਸੀ ਘੁੰਮਣ ਪੁਲਿਸ ਦੀ ਗਿਰਫਤ ਤੋਂ ਬਾਹਰ ਆ। ਮੋਹਾਲੀ ਅਦਾਲਤ ਨੇ ਪਿਛਲੇ ਦਿਨੀ ਉਸ ਨੂੰ ਅਗਾਊਂ ਜ਼ਮਾਨਤ ਜਿਹੜੀ ਮੰਗੀ ਗਈ ਸੀ, ਉਹ ਰੱਦ ਕਰ ਦਿੱਤੀ ਸੀ। ਇਸੇ ਦੌਰਾਨ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਿੱਜੀ ਚੈਨਲ ਦੇ ਐਮਡੀ ਰਵਿੰਦਰ ਨਾਰਾਇਣ ਨੂੰ ਹਿਰਾਸਤ ਦੇ ਵਿੱਚ ਲਿਆ। ਬਹੁਤੇ ਲੋਕ ਗ੍ਰਿਫਤਾਰ ਕਹਿ ਰਹੇ ਨੇ, ਪਰ ਹਿਰਾਸਤ ਦੇ ਵਿੱਚ ਲਿਆ ਤੇ ਉਸ ਨੂੰ ਬਾਅਦ ਦੁਪਹਿਰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ। ਇਸ ਘਟਨਾਕ੍ਰਮ ਤੇ ਪ੍ਰਤੀਕਿਰਿਆ ਦਿੱਤੀ ਹੈ ਪੀਟੀਸੀ ਨੈਟਵਰਕ ਦੇ ਬੁਲਾਰੇ ਨੇ। ਉਹ ਕਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਮਾਮਲੇ ਦੇ ਵਿੱਚ ਬਣਾਈ ਐਸਆਈਟੀ ਪਹਿਲਾਂ ਹੀ ਐਮਡੀ ਰਵਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਹਨਾਂ ਨੇ ਜਾਂਚ ਦੇ ਵਿੱਚ ਸਹਿਯੋਗ ਦਿੱਤਾ ਹੈ। ਮੁੱਖ ਮੁਲਜ਼ਮ ਨੈਂਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈਟਵਰਕ ਦੇ ਨਾਲ ਉਹਨਾਂ ਨੇ ਕਿਹਾ ਕਿ ਕੋਈ ਲੈਣਾ ਦੇਣਾ ਨਹੀਂ ਹੈ। ਇਸ ਮਸਲੇ ਦੇ ਵਿੱਚ ਜੇਕਰ ਤੁਹਾਨੂੰ ਐਫਆਈਆਰ ਕਿਤੋਂ ਮਿਲ ਜਾਵੇ ਤੇ ਉਹ ਤੁਸੀਂ ਪੜ੍ਹੋਗੇ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਕਿ ਇਹ ਚੀਜ਼ਾਂ ਦੀ ਆੜ ਦੇ ਹੇਠ ਹੋ ਕੀ ਰਿਹਾ। ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਹੈ ਕਿ ਅੱਜ ਗਲੈਮਰ ਨੂੰ ਵੱਖ-ਵੱਖ ਤਰੀਕਿਆਂ ਨਾਲ ਡਿਫਾਈਨ ਕੀਤਾ ਜਾਣ ਲੱਗਿਆ ਹੈ। ਅੱਜ ਮਨੋਰੰਜਨ ਇੰਡਸਟਰੀ ਨਹੀਂ ਰਹੀ ਹੈ, ਸਾਨੂੰ ਸਮਝਣਾ ਪੈਣਾ ਵਾ। ਹਾਲਾਂਕਿ ਅਸੀਂ ਇਸ ਮਸਲੇ ਤੇ ਗੱਲ ਨਹੀਂ ਕਰ ਰਹੇ, ਅਸੀਂ ਓਵਰਆਲ ਜੋ ਸਿਨਾਰੀਓ ਆ ਉਹਦੇ ਤੇ ਗੱਲ ਕਰ ਰਹੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਐਂ ਲੱਗਦੀਆਂ ਕਿ ਬੜੀਆਂ ਗਲੈਮਰ ਨੇ, ਬੜੀਆਂ ਹਾਈ ਪ੍ਰੋਫਾਈਲ ਨੇ, ਬੜੀਆਂ ਵਧੀਆ ਨੇ ਔਰ ਇਹਨਾਂ 'ਚੋਂ ਬੜਾ ਫੇਮ ਮਿਲਦਾ, ਉਹ ਅਸਲ ਦੇ ਵਿੱਚ ਇਹ ਨਹੀਂ ਹੈ। ਉਹਦੀ ਤਸਵੀਰ ਕੋਈ ਹੋਰ ਵੀ ਹੋ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਐਫਆਈਆਰ ਆ, ਜੇਕਰ ਤੁਸੀਂ ਸਟੱਡੀ ਕਰੋਗੇ ਤਾਂ ਉਹ ਜਿਹੜੀ ਐਫਆਈਆਰ ਦੇ ਵਿੱਚ ਬਿਆਨ ਲਿਖਾਏ ਗਏ ਨੇ, ਉਹ ਤਾਂ ਇੱਥੋਂ ਤੱਕ ਵੀ ਨੇ ਕਿ ਸਾਨੂੰ ਜਿਹੜਾ ਲਿਕੁਇਡ ਦਿੱਤਾ ਜਾਂਦਾ ਸੀ, ਬੋਤਲਾਂ ਜਿਹੜੀਆਂ ਖੋਲ੍ਹੀਆਂ ਜਾਂਦੀਆਂ ਸੀ, ਪਾਣੀ ਦੀਆਂ ਖੁੱਲ੍ਹੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਵਿੱਚ ਕੋਈ ਐਸਾ ਤਰਲ ਪਦਾਰਥ ਸੀਗਾ ਜਿਹੜਾ ਤੁਹਾਨੂੰ ਕਾਮ ਉਤੇਜਨਾ ਨੂੰ ਜਿਹੜਾ ਹੋਰ ਵਧਾਉਂਦਾ ਸੀ ਤੇ ਤੁਹਾਨੂੰ ਨੀਂਦ ਜ਼ਿਆਦਾ ਆਉਂਦੀ ਸੀ। ਹੁਣ ਜੇਕਰ ਚੀਜ਼ਾਂ ਖੁੱਲ੍ਹੀਆਂ ਨੇ ਤਾਂ ਜਾਂਚ ਤਾਂ ਇਸ ਐਂਗਲ ਤੋਂ ਵੀ ਹੋਣੀ ਚਾਹੀਦੀ ਹੈ। ਕਿਸ ਤਰੀਕੇ ਨਾਲ, ਔਰ ਫਿਰ ਉਹ ਕੁੜੀ ਜਿਹੜੀ ਹੈ ਉਹ ਕਹਿੰਦੀ ਕਿ ਮੈਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ। ਕੋਈ ਵੀ ਮੁਕਾਬਲਾ ਹੋ ਰਿਹਾ ਹੈ, ਜੇਕਰ ਉਹ ਟਰਾਂਸਪੇਰੈਂਟ ਆ, ਤਾਂ ਜੇ ਕੋਈ ਬੰਦਾ ਚਾਹੁੰਦਾ ਕਿ ਮੈਂ ਮੁਕਾਬਲੇ ਦੇ ਵਿੱਚ ਨਹੀਂ ਲੜਨਾ ਤਾਂ ਉਹਨੂੰ ਇਸ ਤਰ੍ਹਾਂ ਨਹੀਂ ਰੱਖਣਾ ਜਾਣਾ ਚਾਹੀਦਾ। ਸੋ ਇਹ ਚੀਜ਼ਾਂ ਨੇ ਸਾਰੀਆਂ। ਪੰਜਾਬ ਦੇ ਵਿੱਚ ਹਾਲੇ ਵੀ ਸੋਸ਼ਲ ਮੀਡੀਆ ਉੱਤੇ ਕੋਈ ਬਹੁਤੀਆਂ ਚਰਚਾਵਾਂ ਨਹੀਂ ਹੈ, ਜਾਂ ਹੋਰ ਜਿਹੜਾ ਮੀਡੀਆ ਮੇਨ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈ। ਪਰ ਅੱਜ
ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਖਬਰ ਲੱਗੀ ਆ ਉਹਦਾ ਜਿਹੜਾ ਮਜ਼ਮੂਨ ਆ ਉਹ ਇਹੀ ਹੈ ਕਿ ਰਵਿੰਦਰ ਨਾਰਾਇਣ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਾ ਤੇ ਜਿਹੜੀ ਉਸੇ ਖਬਰ ਦੇ ਵਿੱਚ ਨੈਂਸੀ ਘੁੰਮਣ ਜਿਹੜੀ ਹੈ ਉਹ ਪੁਲਿਸ ਦੀ ਗਿਰਫਤ ਤੋਂ ਬਾਹਰ ਦੱਸੀ ਗਈ ਆ ਤੇ ਇਹ ਵੀ ਕਿਹਾ ਗਿਆ ਕਿ ਭੁਪਿੰਦਰ ਸਿੰਘ ਤੇ ਨੈਂਸੀ ਘੁੰਮਣ ਦਾ ਪੀਟੀਸੀ ਨੈਟਵਰਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ ਰਵਿੰਦਰ ਨਾਰਾਇਣ। ਹਾਲਾਂਕਿ ਇਸ ਤੋਂ ਪਹਿਲਾਂ ਇਹ ਵੀ ਡਿਨਾਈ ਕੀਤਾ ਗਿਆ ਕਿ ਇਹ ਕੁੜੀ ਨੂੰ ਮੁਕਾਬਲੇ ਦੇ ਵਿੱਚੋਂ ਕੱਢਿਆ ਗਿਆ ਸੀ, ਇਹਨੇ ਤਾਂ ਐਲੀਗੇਸ਼ਨ ਲਾਈ ਸੀ। ਸਟੇਟਮੈਂਟਸ ਸਮੇਂ ਦਰ ਸਮੇਂ ਬਦਲਦੀਆਂ ਰਹੀਆਂ। ਖੈਰ, ਇੱਕ ਹੋਰ ਖਬਰ ਦੇ ਵੱਲ ਵੱਧਦੇ ਹਾਂ। ਖਬਰ ਜੁੜੀ ਹੋਈ ਹੈ ਕਮੇਡੀ ਕਲਾਕਾਰ ਨੇ ਗੁਰਚੇਤ ਚਿੱਤਰਕਾਰ ਜੀ, ਉਹਨਾਂ ਦੇ ਨਾਲ ਖਬਰ ਜੁੜੀ ਹੋਈ ਹੈ, ਉਹਨਾਂ ਦੇ ਪਰਿਵਾਰ ਦੇ ਨਾਲ ਖਬਰ ਜੁੜੀ ਹੋਈ ਹੈ। ਖਬਰ ਇਹ ਆ ਰਹੀ ਹੈ ਸੰਗਰੂਰ ਤੋਂ ਕਿ ਜਿਹੜੇ ਪ੍ਰਸਿੱਧ ਕਮੇਡੀ ਕਲਾਕਾਰ ਨੇ ਗੁਰਚੇਤ ਚਿੱਤਰਕਾਰ, ਉਹਨਾਂ ਦੇ ਸਹੁਰੇ ਸੱਜਣ ਸਿੰਘ ਦਾ ਬੀਤੀ ਰਾਤ ਉਸ ਦੇ ਨੌਕਰ ਨੇ ਕਤਲ ਕਰ ਦਿੱਤਾ ਹੈ। ਸੱਜਣ ਸਿੰਘ ਲਿੱਦੜਾ ਪਿੰਡ ਦੇ ਵਿੱਚ ਪ੍ਰੀਤ ਕਲੋਨੀ ਦੇ ਵਿੱਚ ਰਹਿੰਦੇ ਸੀਗੇ ਤੇ ਆਪਣੀ ਦੇਖਭਾਲ ਦੇ ਲਈ ਇੱਕ ਔਰਤ ਤੇ ਇੱਕ ਮਜ਼ਦੂਰ ਨੌਕਰ ਨੂੰ ਉਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਨੌਕਰ ਦੇ ਨਾਲ ਪਤਾ ਲੱਗਿਆ ਕਿ ਕਿਸੇ ਗੱਲ ਤੋਂ ਝਗੜਾ ਹੋਇਆ ਸੱਜਣ ਸਿੰਘ ਜੀ ਦਾ ਤੇ ਜਿਸ ਕਰਕੇ ਨੌਕਰ ਬੀਤੀ ਰਾਤ ਨੂੰ ਘਰ ਚ ਆਇਆ ਤੇ ਸੱਜਣ ਸਿੰਘ ਦੇ ਘਰ ਆ ਕੇ ਉਹਦੇ ਸਿਰ ਤੇ ਕੁਹਾੜੀ ਦੇ ਨਾਲ ਹਮਲਾ ਕਰ ਦਿੱਤਾ ਤੇ ਜਿਹਦੇ ਸਿੱਟੇ ਵਜੋਂ ਸੱਜਣ ਸਿੰਘ ਦੀ ਜਾਨ ਚਲੀ ਗਈ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਨੌਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਸੋ ਇਹ ਖਬਰ ਹੈ ਜੀ ਜਿਹੜੀ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਨਾਲ ਜੁੜੀ ਹੋਈ ਹੈ। ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਸਹੁਰਾ ਸਾਹਿਬ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਜਿਹੜੀ ਹੈ ਉਹਦੀ ਸਟੇਟਮੈਂਟ ਇਹ ਕਹਿੰਦੀ ਹੈ ਵੀ ਨੌਕਰ ਦੇ ਨਾਲ ਝਗੜਾ ਹੋਣ ਤੋਂ ਬਾਅਦ ਉਹ ਘਰੇ ਆਇਆ ਤੇ ਉਹਨੇ ਕੁਹਾੜੀ ਦੇ ਨਾਲ ਵਾਰ ਕਰਕੇ ਜਿਹੜਾ ਹੈ ਉਹ ਉਹਨਾਂ ਦਾ ਕਤਲ ਕਰ ਦਿੱਤਾ। ਬਹੁਤ ਮੰਦਭਾਗੀ ਘਟਨਾ ਵਾਪਰੀ। ਕਤਲ ਕਿਸੇ ਦਾ ਵੀ ਹੋਵੇ, ਕਿਤੇ ਵੀ ਹੋਵੇ, ਕਤਲ ਨੂੰ ਜਾਇਜ਼ ਨਹੀਂ ਕਹਿ ਸਕਦੇ। ਕਿਸੇ ਨਾਲ ਤੁਹਾਡਾ ਝਗੜਾ ਵਾ ਜਾਂ ਇਹ ਹੈ ਤਾਂ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਤੁਸੀਂ ਕਿਸੇ ਦੀ ਜਾਨ ਲੈ ਲਵੋ। ਸੋ ਪਟਿਆਲਾ ਵੱਲ ਨੂੰ ਵੱਧਦੇ ਹਾਂ ਜੀ। ਪਟਿਆਲਾ ਦੇ ਵਿੱਚ ਜਿਹੜੇ ਆ ਉਹ 2 ਨੌਜਵਾਨਾਂ ਦੇ ਕਤਲ ਕਰ ਦਿੱਤੇ ਗਏ ਆ। ਇੱਕ ਤਾਂ ਦੌਣ ਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ, ਉਹਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ 4 ਨੌਜਵਾਨਾਂ ਨੇ ਗੋਲੀਆਂ ਮਾਰੀਆਂ ਤੇ ਉਹਦਾ ਕਤਲ ਕਰਤਾ। ਅਰਬਨ ਸਟੇਟ ਦੀ ਪੁਲਿਸ ਜਿਹੜੀ ਹੈ ਉਹ ਦੱਸਦੀ ਹੈ ਵੀ ਜਿਹੜੀ ਪੁਲਿਸੀਆ ਸਟੇਟਮੈਂਟ ਆ ਉਹ ਤੇਜਿੰਦਰ ਸਿੰਘ ਫੌਜੀ ਤੇ ਹਰਵੀਰ ਸਿੰਘ ਸਮੇਤ ਉਹਨਾਂ ਨੇ ਕਿਹਾ ਵੀ ਹਰਮਨ ਨਾਮ ਦੇ ਨੌਜਵਾਨਾਂ ਨੂੰ ਕਤਲ ਦਾ ਕੇਸ ਦਰਜ ਕੀਤਾ ਉਹਨਾਂ ਤੇ ਉਹਨਾਂ ਦੀ ਭਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਭਿੰਦਾ ਜਿਹੜਾ ਸੀਗਾ ਉਹ ਦੌਣ ਕਲਾਂ ਦੇ ਵਿੱਚ ਯੂਥ ਕਲੱਬ ਹੈ ਕੋਈ, ਉਹਦਾ ਪ੍ਰਧਾਨ ਵੀ ਰਿਹਾ ਤੇ ਖੇਡਾਂ ਕਰਾਉਣ ਦੇ ਵਿੱਚ ਵੀ ਉਹ ਬੰਦਾ ਮੋਹਰੀ ਰਹਿੰਦਾ ਸੀਗਾ। ਸੋ ਹੁਣੀ ਖੇਡਾਂ ਦੇ ਵਿੱਚ ਮਾਫੀਆ ਸ਼ਬਦ ਦੀ ਆਪਾਂ ਖਬਰ ਕਰਕੇ ਹਟੇ ਹਾਂ ਮਿੰਟੂ ਜੀ ਨਾਲ, ਤੇ ਉਹਨਾਂ ਨੇ ਦੱਸਿਆ ਬਾਤ ਤਫਸੀਲ ਕਿ ਕਿੱਥੇ ਕਿੱਥੇ ਕੀ ਕੁਛ ਹੋ ਰਿਹਾ ਤੇ ਕਿਉਂ ਹੁਣ ਖੇਡਾਂ ਦੀ ਬਾਬਤ ਜਦੋਂ ਗੱਲ ਚੱਲਦੀ ਹੈ ਤੇ ਮਾਫੀਆ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਕਰਨੀ ਪੈਂਦੀ ਹੈ। ਦੂਜੀ ਜਿਹੜੀ ਘਟਨਾ ਵਾਪਰੀ ਆ ਉਹ ਪਟਿਆਲਾ ਸ਼ਹਿਰ ਦੇ ਵਿੱਚ ਹੀ ਕਾਲੀ ਮਾਤਾ ਦਾ ਮੰਦਿਰ ਆ, ਉੱਥੇ ਨੇੜੇ ਦੀ ਦੱਸੀ ਗਈ ਹੈ। ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਦੀ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਸੰਬੰਧੀ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ ਪੁਲਿਸ ਨੇ ਤੇ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਸੋ ਇਹ 2 ਘਟਨਾਵਾਂ ਜਿਹੜੀਆਂ ਅਹਿਮ ਵਾਪਰੀਆਂ ਅੱਜ ਪਟਿਆਲਾ ਦੇ ਵਿੱਚ 2 ਨੌਜਵਾਨਾਂ ਦੇ ਕਤਲ ਹੋਏ ਆ। ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਕਿ ਲਾਅ ਐਂਡ ਆਰਡਰ ਪੰਜਾਬ ਸਰਕਾਰ ਮੇਨਟੇਨ ਰੱਖਣ ਦੇ ਵਿੱਚ ਅਸਫਲ ਰਹੀ ਆ। ਹੁਣ ਵੀ ਲਾਅ ਐਂਡ ਆਰਡਰ ਹਾਲੇ ਮੇਨਟੇਨ ਨਹੀਂ ਹੋ ਰਿਹਾ। ਹਾਲਾਂਕਿ ਪੰਜਾਬੀ ਰੇਡੀਓ USA ਦੇ ਹੀ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਜੀ ਜਾਂ ਮਿੰਟੂ ਗੁਰਸੇਗਾ ਜੀ ਜਦੋਂ ਤਬਸਰਾ ਕਰਦੇ ਨੇ ਤੇ ਦੱਸਦੇ ਨੇ ਕਿ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਨੇ। ਗੈਂਗਸਟਰਾਂ ਦੇ ਨਾਲ ਨਜਿੱਠਣ ਦੇ ਲਈ ਵਿਸ਼ੇਸ਼ ਟਾਸਕ ਫੋਰਸ ਜਿਹੜੀ ਆ ਉਹ ਬਣਾਈ ਗਈ ਆ, ਪਰ ਇਹਦੀਆਂ ਆਊਟਕਮਸ ਕਦੋਂ ਮਿਲਣਗੀਆਂ, ਪੰਜਾਬ ਕਦੋਂ ਸ਼ਾਂਤ ਹੋਏਗਾ, ਇਹ ਵੱਡੇ ਸਵਾਲ ਨੇ ਤੇ ਇਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣੇ ਵੀ ਚਾਹੀਦੇ ਨੇ। ਇੱਕ ਹੋਰ ਅਹਿਮ ਖਬਰ ਜਿਹੜੀ ਜੁੜੀ ਹੋਈ ਆ ਬਹਿਬਲ ਕਲਾਂ ਗੋਲੀਕਾਂਡ ਦੇ ਨਾਲ, ਉਹ ਇਹ ਹੈ ਵੀ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਖਿਲਾਫ ਜਲਦ ਕਾਰਵਾਈ ਦੀ ਮੰਗ ਦੇ ਲਈ ਪੀੜਤ ਪਰਿਵਾਰ ਤੇ ਕੁਝ ਸਿੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ 54 ਜਿਹੜਾ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਆ, ਉਹ ਜਾਮ ਕੀਤਾ ਆ ਤੇ ਹਾਈਵੇ ਦੇ ਇੱਕ ਹਿੱਸੇ ਦੇ ਉੱਤੇ ਟੈਂਟ ਲਾ ਕੇ ਧਰਨਾਕਾਰੀ ਬੈਠ ਗਏ ਸਨ ਤੇ ਉਸ ਧਰਨੇ ਦੇ ਵਿੱਚ ਪੀੜਤ ਪਰਿਵਾਰ, ਸਿੱਖ ਜਥੇਬੰਦੀਆਂ ਤੋਂ ਇਲਾਵਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਸਨ। ਨਵਜੋਤ ਸਿੰਘ ਸਿੱਧੂ 5 ਸਾਲ ਸਰਕਾਰ ਦੇ ਵਿੱਚ ਰਹੇ, ਉਦੋਂ ਕੋਈ ਚੇਤਾ ਨਹੀਂ ਆਇਆ। ਸ਼ਾਇਦ ਬਾਅਦ ਦੇ ਵਿੱਚ 2019-20 ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ ਕਿ ਬਹਿਬਲ ਕਲਾਂ ਗੋਲੀਕਾਂਡ ਵੀ ਵਾਪਰਿਆ ਸੀ। ਗੁਰਦਿੱਤ ਸਿੰਘ ਸੇਖੋਂ ਜਿਹੜੇ ਨੇ ਫਰੀਦਕੋਟ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਉਹ ਬੇਸ਼ੱਕ ਹਮਦਰਦੀ ਦੇ ਨਾਲ ਪਰਿਵਾਰ ਦੇ ਕੋਲੇ ਗਏ ਨੇ। ਚੰਗੀ ਗੱਲ ਹੈ ਕਿ ਇੱਕ ਨੁਮਾਇੰਦਾ ਕਿਸੇ ਵੀ ਪੀੜਤ ਧਿਰ ਦੇ ਕੋਲੇ ਜਾਂਦਾ ਤਾਂ ਚੰਗੀ ਗੱਲ ਹੈ, ਪਰ ਉਹਨਾਂ ਨੂੰ ਕੱਲਾ ਧਰਨਾ ਨਹੀਂ ਲਾਉਣਾ ਚਾਹੀਦਾ। ਸੇਖੋਂ ਸਾਹਿਬ ਨੂੰ ਆਪਣੀ ਸਰਕਾਰ ਦੇ ਨਾਲ ਮਿਲ ਕੇ ਇਸ ਮਸਲੇ ਦੀ ਅਹਿਮੀਅਤ, ਇਸ ਮਸਲੇ ਦੇ ਜਜ਼ਬਾਤ ਤੇ ਪੀੜਤ ਪਰਿਵਾਰ ਦੇ ਨਾਲ ਜੋ ਹੋਇਆ
ਉਹ ਸਾਰੀ ਚੀਜ਼ਾਂ ਬਾਤਫਸੀਲ ਦੱਸਣੀਆਂ ਚਾਹੀਦੀਆਂ ਨੇ। ਸੇਖੋ ਸਾਹਿਬ ਤੁਸੀਂ ਸਰਕਾਰ ਦਾ ਹਿੱਸਾ ਹੋ, ਐਮਐਲਏ ਹੋ ਤੁਸੀਂ, ਧਰਨੇ ਤੇ ਜਾਓ, ਖੁਸ਼ੀ ਜਾਓ, ਕੋਈ ਗੱਲ ਨਹੀਂ। ਪਰ ਤੁਸੀਂ ਜੋ ਤੁਹਾਡਾ ਫਰਜ਼ ਆ, ਜਿਹਦੇ ਲਈ ਤੁਹਾਨੂੰ ਚੁਣਿਆ ਵਾ, ਤੁਹਾਨੂੰ ਧਰਨੇ ਲਾਉਣ ਲਈ ਥੋੜ੍ਹਾ ਚੁਣਿਆ ਵਾ। ਤੁਹਾਨੂੰ ਲੋਕਾਂ ਨੇ ਵੋਟਾਂ ਤਾਂ ਪਾਈਆਂ ਕਿ ਤੁਸੀਂ ਉਹਨਾਂ ਦੀ ਲੜਾਈ ਲੜੋਗੇ। ਤੇ ਇੱਥੇ ਵੀ ਜਿਹੜਾ ਕ੍ਰਿਸ਼ਨ ਭਗਵਾਨ ਜੀ ਦਾ ਪਰਿਵਾਰ ਹੈ, ਉਹਨਾਂ ਦਾ ਬੇਟਾ ਸੁਖਰਾਜ ਸਿੰਘ, ਉਹ ਬੜੀ ਇੱਕ ਤਰੀਕੇ ਨਾਲ ਬੜੇ ਚਿਰ ਤੋਂ ਜੱਦੋ-ਜਹਿਦ ਕਰ ਰਿਹਾ, ਔਰ ਸਪੁੱਤਰ ਜਿਹੜਾ ਵਾ ਉਹਦਾ ਫਰਜ਼ ਇਹੀ ਬਣਦਾ ਦੁਨੀਆ ਤੇ ਕਿ ਆਪਣੇ ਬਾਪ ਦੇ ਅਧੂਰੇ ਕੰਮਾਂ ਨੂੰ ਪੂਰਾ ਕਰੇ ਤੇ ਉਹਦੇ ਬਾਪ ਦੇ ਨਾਲ ਜੇ ਕੋਈ ਵਧੀਕੀ ਹੋਈ, ਉਹਦੇ ਬਾਪ ਦੇ ਨਾਲ ਜੇਕਰ ਕੋਈ ਐਸੀ ਗੱਲ ਵਾਪਰੀ ਤੇ ਉਹ ਉਸ ਗੱਲ ਦੀ ਚਾਰੇ ਪਾਸੇ ਪੜਚੋਲ ਕਰਕੇ ਆਪਦੇ ਬਾਪ ਦੇ ਜਿਹੜੇ ਰਹਿੰਦੇ ਕੰਮ ਆ ਉਹ ਪੂਰੇ ਕਰੇ। ਅਸੀਂ 2 ਚੀਜ਼ਾਂ ਦਾ ਜ਼ਿਕਰ ਕਰ ਚੁੱਕੇ ਹਾਂ। ਇੱਕ ਡੇਰਾ ਸਿਰਸਾ ਦੀ ਜਦੋਂ ਗੱਲ ਚੱਲੀ ਸੀ ਤੇ ਅੰਸੂ ਛਤਰਪਤੀ ਦੀ ਗੱਲ ਕੀਤੀ ਸੀ। ਅੱਜ ਸੁਖਰਾਜ ਸਿੰਘ ਜੀ ਦੀ ਗੱਲ ਕਰ ਰਹੇ ਹਾਂ। ਸੋ ਬਹੁਤ ਲੰਬੇ ਸਮੇਂ ਤੋਂ ਆਪਣੇ ਪਿਤਾ ਦੀ ਕਤਲ ਕਹਿ ਸਕਦੇ ਹਾਂ, ਕਿਉਂਕਿ ਗੋਲੀ ਚੱਲੀ ਸੀ ਬਹਿਬਲ ਕਲਾਂ ਦੇ ਵਿੱਚ। ਉਹਨਾਂ ਦੀ ਸ਼ਹੀਦੀ ਦਾ ਕਹਿ ਲਓ, ਜੋ ਸ਼ਹੀਦੀ ਉਹ ਪਾ ਗਏ, ਉਸ ਤੋਂ ਬਾਅਦ ਇਨਸਾਫ ਦੇ ਲਈ ਜੋ ਉਹਨਾਂ ਨੇ ਜੱਦੋ-ਜਹਿਦ ਕੀਤੀ, ਉਹ ਮਸ਼ਾਲ ਹਾਲੇ ਵੀ ਜਲਦੀ ਰੱਖ ਰਹੇ ਨੇ। ਪਰ ਕਾਂਗਰਸ ਸਰਕਾਰ ਨੇ 5 ਸਾਲ ਇਸੇ ਮਸਲੇ ਨੂੰ ਲੈ ਕੇ ਸੱਤਾ ਹਥਿਆਈ ਜਾਂ ਕਹਿ ਲਓ ਕਿ ਹਾਸਲ ਕੀਤੀ, ਪਰ 5 ਸਾਲਾਂ ਦੇ ਵਿੱਚ ਪੀੜਤ ਧਿਰਾਂ 5 ਸਾਲ ਪਹਿਲਾਂ ਵੀ ਧਰਨੇ ਲਾਉਂਦੀਆਂ ਸੀ, ਅੱਜ 5 ਸਾਲ ਬਾਅਦ ਵੀ ਧਰਨੇ ਲਾ ਰਹੀਆਂ ਨੇ। 2015 ਦੇ ਵਿੱਚ ਵਾਪਰੀ, ਸਿੱਧੂ ਸਾਹਿਬ ਉਦੋਂ ਵੀ ਸਾਇਲੈਂਟ ਮੋਡ ਤੇ ਸੀਗੇ। ਸੋ ਸੇਖੋ ਸਾਹਿਬ ਇਹੀ ਕਰਨ ਕਿ ਆਪਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਪੀੜਤ ਪਰਿਵਾਰ ਨੂੰ ਜਿਹੜਾ ਨਿਆਂ ਆ ਉਹ ਦਿਵਾਉਣ ਤੇ ਪਤਾ ਲੱਗੇ ਕਿ ਗੋਲੀ ਚਲਾਈ ਕਿਹਨੇ ਸੀ ਤੇ ਗੋਲੀ ਚੱਲੀ ਕਿਹਦੇ ਕਹਿਣ ਤੇ ਸੀਗੀ। ਉਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀਗੇ, ਸਮੇਤ ਸਿੰਘ ਸੈਣੀ ਉਦੋਂ ਪੰਜਾਬ ਪੁਲਿਸ ਦੇ ਡੀਜੀਪੀ ਸੀਗੇ ਜੀ। ਸੋ ਇਹ ਅੱਜ ਦੀ ਜਿਹੜੀਆਂ ਮੇਨ ਖਬਰਾਂ ਵਾ, ਅਹਿਮ ਖਬਰਾਂ ਵਾ। ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਅਪਡੇਟ ਅਮਰੀਕਾ, ਜਿਹੜਾ ਕਿ ਜਿਹਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਰਾਜ ਕਰਨਵੀਰ ਸਿੰਘ ਜੀ, ਉਹ ਅਮਰੀਕਾ ਦੀਆਂ ਅਹਿਮ ਖਬਰਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਜਾਂ ਹੋਰ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਜਾਂ ਹੋਰ ਵੱਡੀਆਂ ਤੇ ਅਹਿਮ ਖਬਰਾਂ ਤੇ ਝਾਤਖੋਰੀ ਕਰਨਗੇ, ਤੁਹਾਨੂੰ ਅਹਿਮ ਜਾਣਕਾਰੀਆਂ ਦੇਣਗੇ। ਤੁਸੀਂ ਉਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਜਾਂਦੇ ਜਾਂਦੇ ਅਸੀਂ ਇੱਕ ਵਾਰ ਫਿਰ ਤੋਂ ਸਾਡੇ ਸਪਾਂਸਰਸ ਦਾ ਧੰਨਵਾਦ ਕਰ ਲਈਏ, ਕਿਉਂਕਿ ਉਹਨਾਂ ਦੇ ਜ਼ਰੀਏ ਇਹ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੇ ਕਾਬਲ ਹੁੰਦੇ ਹਾਂ ਜਾਂ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਉਹ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਆ ਜੈ ਟਰਕੀਆਂ ਨਾਲ ਇਮੀਗ੍ਰੇਸ਼ਨ ਬਾਬਤ ਤੁਹਾਡੀ ਕੋਈ ਵੀ ਇਨਕੁਆਇਰੀ ਹੈ, ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 415 909 0503। ਬਲਜਿੰਦਰ ਸਿੰਘ ਨਿੱਜਰ, ਕ੍ਰਿਸ਼ਨ ਧਨੋਟਾ, ਪਰਮਜੀਤ ਕੌਰ ਰੰਗੀ, ਹਰਨੇਕ ਸਿੰਘ ਪਬਲਾ ਇੰਡੀਅਨ ਜਿਹੜੇ ਐਕਿਊਜ਼ਨ ਵਾਲੇ, ਉਹ ਇਸ ਪ੍ਰੋਗਰਾਮ ਦੇ ਸਪਾਂਸਰਸ ਨੇ। ਅਸੀਂ ਮਾਫੀ ਚਾਹੁੰਦੇ ਹਾਂ, ਕਈ ਵਾਰੀ ਸਪਾਂਸਰਸ ਦਾ ਨਾਂ ਰਹਿ ਜਾਂਦਾ, ਪਰ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ, ਕੋਸ਼ਿਸ਼ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡੇ ਨਾਲ ਰਾਬਤਾ ਸਾਡਾ ਬਣਿਆ ਰਹੇ। ਪੰਜਾਬੀ ਰੇਡੀਓ ਯੂਐਸ ਦੇ FM AM ਨਾਲੋਂ ਨਾਲ ਮੋਬਾਈਲ ਐਪਲੀਕੇਸ਼ਨਸ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ, ਸੁਣਦੇ ਰਹੋ। ਪੰਜਾਬੀ ਰੇਡੀਓ USA, ਆਵਾਜ਼ ਏ ਪੰਜਾਬੀਅਤ।